ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਅਪਡੇਟ ਅਮਰੀਕਾ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਟਰੱਕਿੰਗ ਥਰਸਡੇ ਦੇ ਵਿੱਚ ਅੱਜ ਵੀਰਵਾਰ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਟਰੱਕਿੰਗ ਦੇ ਜਿਹੜੇ ਆ ਇੰਡਸਟਰੀ ਦੇ ਬਾਰੇ ਗੱਲਬਾਤ ਕਰਦੇ ਹਾਂ ਅਤੇ ਉਸ ਪੱਖ ਦੇ ਬਾਰੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕੀਤਾ ਹੈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ, ਹਰਵਿੰਦਰ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਜਲ ਟਰੱਕਿੰਗ ਫਰੈਜ਼ਨੋ, ਜ਼ੈਂਡਰ ਮਾਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਸੰਪਰਕ ਕਰ ਸਕਦੇ ਹੋ ਮੋਹਨ ਚੀਮਾ ਹੁਣਾਂ ਨੂੰ। ਨੰਬਰ 559-905-2575 5599052575। ਢੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਢੇਰਕੀਆਣਾ ਹੁਣਾਂ ਦੇ ਨਾਲ ਸੰਪਰਕ ਕਰੋ। ਨੰਬਰ 415-909-003 4159090503। ਗੁਰਪਾਲ ਸਿੰਘ ਸੰਧੂ, ਸਿਟਰਸ ਹਾਈਟ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਮੇਜਰ ਸਿੰਘ ਸਿੱਧੂ ਬੇਕਰਸਫੀਲਡ ਅਤੇ ਵੁੱਡਲੈਂਡ ਦੇ ਵਿੱਚ I-5 ਦੇ ਐਗਜ਼ਿਟ 538 ਦੇ ਉੱਤੇ ਟਰੱਕ ਪਾਰਕਿੰਗਜ਼ ਅਵੇਲੇਬਲ ਨੇ। ਵੀਡੀਓ ਸਰਵੇਲੈਂਸ ਅਤੇ ਸਿਕਿਉਰਿਟੀ ਦਾ ਪੁਖਤਾ ਪ੍ਰਬੰਧ ਆ। ਐਡਰੈਸ 597 ਨਾਰਥ ਈਸਟ ਸਟਰੀਟ ਵੁੱਡਲੈਂਡ। ਕਾਲ ਕਰ ਸਕਦੇ ਹੋ ਹੋਰ ਜਾਣਕਾਰੀ ਲਈ 916-396-9085 9163969085। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਤੇ ਨਾਲ ਹੀ ਜਿਹੜੇ ਆਪਣੇ ਸਰੋਤਿਆਂ ਨੂੰ ਦੱਸੀਏ ਵੀ ਅੱਜ ਦੇ ਜਿਹੜੇ ਟਰੱਕਿੰਗ ਪ੍ਰੋਗਰਾਮ ਦੇ ਵਿੱਚ ਜੇ ਤੁਹਾਡਾ ਵੀ ਕੋਈ ਟਰੱਕਿੰਗ ਦੇ ਬਾਰੇ ਸਵਾਲ ਹੋਵੇ ਤਾਂ ਤੁਸੀਂ ਜਿਹੜਾ ਜੀ ਉਹ ਕਾਲ ਕਰ ਸਕਦੇ ਹੋ। ਕਾਲ ਕਰਨ ਦੇ ਲਈ ਨੰਬਰ ਰਹੇਗਾ 408-272-5200 4082725200 ਦੇ ਉੱਤੇ। ਅਤੇ ਉਸ ਤੋਂ ਪਹਿਲਾਂ ਜਿਹੜਾ ਆਪਾਂ ਟਰੱਕਿੰਗ ਬਾਰੇ ਗੱਲਬਾਤ ਕਰੀਏ ਰਮਨ ਜੀ, ਇੱਕ ਜਿਹੜੀ ਕਹਿ ਲਓ ਵੀ ਸਾਰਿਆਂ ਦੇ ਉੱਤੇ ਹੀ ਜਿਹੜਾ ਜਿਸ ਦਾ ਅਸਰ ਹੈਗਾ, ਕੰਜ਼ਿਊਮਰ ਪ੍ਰਾਈਸਿਸ ਮਈ ਮਹੀਨੇ ਦੇ ਵਿੱਚ 5% ਜਿਹੜੀਆਂ ਇਹ ਵਧੀਆਂ ਆ। 2008 ਤੋਂ ਬਾਅਦ ਦੇ ਵਿੱਚ ਸਭ ਤੋਂ ਤੇਜ਼ੀ ਦੇ ਨਾਲ ਜਿਹੜੀਆਂ ਇਹ ਕੰਜ਼ਿਊਮਰ ਪ੍ਰਾਈਸਿਸ ਵਧੀਆਂ, ਯਾਨੀ ਕਿ ਆਪਾਂ ਆਲੇ ਦੁਆਲੇ ਜਿਹੜੀਆਂ ਮਹਿੰਗਾਈ ਦੇਖ ਰਹੇ ਹਾਂ ਉਹ ਤੇਜ਼ੀ ਦੇ ਨਾਲ ਜਿਹੜੀ ਉਹ ਵੱਧ ਰਹੀ ਆ। ਉੱਧਰ ਜਿਹੜਾ ਇਨਫਲੇਸ਼ਨ ਰੇਟ ਆ, ਕੋਰ ਇਨਫਲੇਸ਼ਨ ਰੇਟ ਆ, ਉਹ ਵੀ 3.8% ਜਿਹੜਾ ਉਹ ਵਧਿਆ ਆ। ਇੱਕ ਚੀਜ਼ ਇਹਨਾਂ ਸਾਰਿਆਂ ਦੇ ਵਿੱਚ ਗੁੱਡ ਨਿਊਜ਼ ਇਹ ਆ ਵੀ ਜਿਹੜਾ ਇਨੀਸ਼ੀਅਲ ਜੋਬਲੈਸ ਕਲੇਮ ਆ ਉਹ 4 ਲੱਖ ਤੋਂ ਥੱਲੇ ਹੀ ਜਿਹੜਾ ਉਹ ਰਿਹਾ ਆ। ਪਿਛਲੇ ਹਫ਼ਤੇ ਦੇ ਵਿੱਚ 3,76,000 ਲੋਕਾਂ ਨੇ ਪਹਿਲੀ ਵਾਰੀ ਜਿਹੜਾ ਆ ਅਨਇੰਪਲੋਇਮੈਂਟ ਇੰਸ਼ੋਰੈਂਸ ਦੇ ਲਈ ਜਿਹੜਾ ਉਹ ਅਪਲਾਈ ਜਿਹੜਾ ਉਹ ਕੀਤਾ ਸੀਗਾ। ਸੋ ਇਸ ਸਾਰੇ ਕਾਸੇ ਦੇ ਵਿੱਚ ਹਰ ਇੱਕ ਚੀਜ਼ ਦੇ ਜਿਹੜੇ ਪ੍ਰਾਈਸ ਆ ਉਹ ਵਧੇ ਆ। ਕਾਰ ਦੀਆਂ ਪ੍ਰਾਈਸਾਂ, ਟਰੱਕਾਂ ਦੀਆਂ ਪ੍ਰਾਈਸਾਂ, ਤੁਹਾਡੀ ਗਰੋਸਰੀ ਦੀ ਪ੍ਰਾਈਸ, ਹਰ ਇੱਕ ਪਾਸੇ ਜਿਹੜੀ ਆਪਾਂ ਦੇਖ ਰਹੇ ਹਾਂ ਵੀ ਇਨਕਰੀਜ਼ ਹੋਇਆ ਆ। ਅਤੇ ਸਾਰੀਆਂ ਚੀਜ਼ਾਂ ਨੂੰ ਡਰਾਈਵ ਕਰਨ ਵਾਲੀ ਜਿਹੜੀ ਇਹ ਚੀਜ਼ ਰਾਈਟ ਨਾਓ, ਕਿਉਂਕਿ ਆਪਾਂ ਗੈਸ ਦੇ ਉੱਤੇ ਜਿਹੜਾ ਉਹ ਚੱਲਦੇ ਹਾਂ, ਡੀਜ਼ਲ ਦੇ ਉੱਤੇ ਚੱਲਦੇ ਆ, ਉਹਨਾਂ ਦੇ ਪ੍ਰਾਈਸਾਂ ਦੇ ਵਿੱਚ ਵੀ ਜਿਹੜਾ ਉਹ ਖਾਸਾ ਇਜ਼ਾਫਾ ਜਿਹੜਾ ਆ ਉਹ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈਗਾ ਆ। ਸੋ ਓਵਰਆਲ ਕਿਉਂਕਿ ਇੰਜੈਕਸ਼ਨ ਬਹੁਤ ਵੱਡੇ ਵੱਡੇ ਜਿਹੜੇ ਆ ਫੈਡਰਲ ਸਰਕਾਰ ਨੇ ਨਵੇਂ ਨੋਟ ਛਾਪ ਕੇ ਜਿਹੜੇ ਉਹ ਲਾਏ ਆ, ਉਸ ਸਾਰੇ ਕਾਸੇ ਦਾ ਜਿਹੜਾ ਅਸਰ ਆ ਉਹ ਹੁਣ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਆ। ਮਹਿੰਗਾਈ ਜਿਹੜੀ ਆ ਹੌਲੀ ਹੌਲੀ ਜਿਹੜੀ ਉਹ ਵੱਧ ਰਹੀ ਆ। ਬੀਤੇ ਦਿਨਾਂ ਦੇ ਵਿੱਚ ਯੈਨਟ ਯੈਲਨ ਹੋਣਾ ਨੇ ਕਿਹਾ ਸੀਗਾ ਵੀ ਇੰਟਰਸਟ ਰੇਟ ਵਧਾਉਣਾ ਕੋਈ ਮਾੜਾ ਕੰਮ ਨਹੀਂ ਹੋਊਗਾ। ਸੋ ਉਹ ਕਿਤੇ ਨਾ ਕਿਤੇ ਜਿਹੜੀ ਗਰਮੈਸ਼ ਆ ਰਹੀ ਹੈ ਇਸ ਪੂਰੀ ਇਨਫਲੇਸ਼ਨ ਨੂੰ, ਉਸ ਨੂੰ ਜਿਹੜਾ ਆ ਉਹ ਦੇਖਣ ਦੇ ਲਈ ਜਿਹੜਾ ਠੱਲ ਪਾਉਣ ਦੇ ਲਈ, ਠੰਡਿਆ ਕਰਨ ਦੇ ਲਈ ਇੰਟਰਸਟ ਰੇਟ ਜਿਹੜੇ ਉਹ ਵਧਾਏ ਵੀ ਜਾ ਸਕਦੇ ਆ, ਪਰ ਵੀ ਹੈਵ ਟੂ ਵੇਟ ਐਂਡ ਵਾਚ। ਪਰ ਓਵਰਆਲ ਇਕੋਨਮੀ ਸਟਰੋਂਗ ਚੱਲ ਰਹੀ ਆ, ਪਰ ਇਨਫਲੇਸ਼ਨ ਵੀ ਜਿਹੜੀ ਉਹ ਨਾਲ ਦੇ ਨਾਲ ਜਿਹੜੀ ਆ ਉਹ ਵੀ ਸਟਰੋਂਗ ਜਿਹੜੀ ਉਹ ਹੋਈ ਜਾ ਰਹੀ ਆ, ਉਹ ਵੀ ਵੱਧਦੀ ਜਾ ਰਹੀ ਆ। ਬਿਲਕੁਲ ਰਾਜਕਰਨ, ਜਿਹੜੀ ਆਲਵੇਜ਼ ਕਹਿੰਦੇ ਜਿਹੜੀ ਫ੍ਰੀ ਮਨੀ ਹੈ ਇਟਸ ਆਲਵੇਜ਼ ਹਰਟ ਐਟ ਦ ਐਂਡ। ਸੋ ਫ੍ਰੀ ਮਨੀ ਜਿਹੜੀ ਆ ਉਹ ਹਮੇਸ਼ਾ ਐਂਡ 'ਤੇ ਆਣ ਕੇ ਨੁਕਸਾਨ ਹੀ ਕਰਦੀ ਆ। ਸੋ ਜਿਹੜੀ ਇਨਫਲੇਸ਼ਨ ਹੈਗੀ ਆ ਇਹ ਕਿਤੇ ਨਾ ਕਿਤੇ ਜਾ ਕੇ ਇਹਦੀ ਮਤਲਬ ਕਿ ਜਿਹੜੀ ਫ੍ਰੀ ਮਨੀ ਇੰਨੀ ਵੰਡੀ ਆ ਜਾਂ ਇੰਨੀ ਜਿਹੜੀ ਫ੍ਰੀ ਮਨੀ ਮਾਰਕੀਟ 'ਚ ਗਈ ਆ, ਉਹਨੇ ਕਿਤੇ ਨਾ ਕਿਤੇ ਨੁਕਸਾਨ ਕਰਨਾ ਹੀ ਆ। ਸੋ ਅਲਟੀਮੇਟਲੀ ਇਹ ਮਤਲਬ ਕਿ ਐਟ ਦ ਐਂਡ ਜਿਹੜੇ ਉਪਭੋਗਤਾ ਆ, ਜਿਹੜੇ ਸਾਡੇ ਐਂਡ ਯੂਜ਼ਰ ਹੈਗੇ ਆ, ਉਹਨਾਂ 'ਤੇ ਹੀ ਅਸਰ ਪੈਣਾ ਆ ਹਰ ਚੀਜ਼ ਦਾ।
ਸੋ ਇਹ ਧਿਆਨ ਰੱਖਣਯੋਗ ਆ, ਪਰ ਓਬਵੀਅਸਲੀ ਗਵਰਨਮੈਂਟ ਪਲੇ ਕਰ ਰਹੀ ਹੈ ਔਰ ਇੰਟਰਸਟ ਰੇਟ ਜਿਹੜਾ ਹੈ ਇਸ ਵੇਲੇ ਆਲਮੋਸਟ ਕਹਿ ਲਓ ਵੀ ਬਹੁਤ ਹਿਸਟੋਰੀਕਲ ਲੋ ਹੈਗਾ। ਸੋ ਉਹ ਹੀ ਇੱਕ ਜਿਹੜਾ ਪਾਰਟ ਪਲੇ ਕਰ ਰਿਹਾ ਹੈਗਾ ਇਸ ਵੇਲੇ ਹਾਊਸਿੰਗ ਮਾਰਕੀਟ ਦੇ ਵਿੱਚ। ਦੇਖ ਲਓ ਤੁਸੀਂ ਗੱਡੀਆਂ ਦੇ ਲੋਨ ਦੇਖ ਲਓ, ਕੁਛ ਦੇਖ ਲਓ, ਆਈ ਮੀਨ ਇਟਸ ਸੋ ਲੋ ਦੈਟ ਹਰ ਇੱਕ ਬੰਦਾ ਜਿਹੜਾ ਆ ਉਹ ਡਿਮਾਂਡ ਜਿਹੜੀ ਉਹ ਕ੍ਰੀਏਟ ਹੋਈ ਜਾ ਰਹੀ ਆ, ਔਰ ਡਿਮਾਂਡ ਜਦੋਂ ਕ੍ਰੀਏਟ ਹੁੰਦੀ ਆ ਓਬਵੀਅਸਲੀ ਪ੍ਰਾਈਸਿਸ ਵੱਧਦੀਆਂ। ਸੋ ਜਿਹੜੀਆਂ ਖਾਸ ਕਰਕੇ ਜਿਹੜੀਆਂ ਚੀਜ਼ਾਂ ਆ, ਚਲੋ ਰੀਅਲ ਸਟੇਟ ਘੱਟਦੀ ਵੱਧਦੀ ਰਹਿੰਦੀ ਆ, ਉਹ ਸਭ ਪ੍ਰਾਈਸਾਂ ਘੱਟਦੀਆਂ ਵੱਧਦੀਆਂ ਰਹਿੰਦੀਆਂ, ਪਰ ਜਿਹੜੀ ਤੁਹਾਡੀਆਂ ਗਰੋਸਰੀਜ਼ ਆ, ਜਿਹੜੀਆਂ ਤੁਹਾਡੀਆਂ ਨੈਸੈਸਿਟੀਜ਼ ਆ ਜੀ, ਉਹਨਾਂ ਦੀ ਪ੍ਰਾਈਸ ਜਦੋਂ ਵਧਣ ਲੱਗ ਜਾਵੇ ਨਾ, ਉਦੋਂ ਫਿਰ ਥੋੜਾ ਜਿਹਾ ਹੋ ਜਾਂਦਾ ਆ ਕਿ ਨਹੀਂ ਹੁਣ ਸਿਚੁਏਸ਼ਨ ਜਿਹੜੀ ਆ ਉਹ ਥੋੜੀ ਗਲਤ ਹੋ ਰਹੀ ਆ। ਤੇਲ ਦੀਆਂ ਪ੍ਰਾਈਸਾਂ ਵੱਧ ਗਈਆਂ, ਘੱਟ ਗਈਆਂ, ਡਿਮਾਂਡ ਹੋ ਗਈ, ਨਹੀਂ ਹੋ ਗਈ, ਪਰ ਗਰੋਸਰੀ ਦੀ ਪ੍ਰਾਈਸ ਵਧਣੀ ਜਿਹੜੀ ਹੈ ਨਾ ਉਹ ਬੜਾ ਡੇਂਜਰਸ ਸਾਈਨ ਹੈਗਾ। ਸੋ ਬਹੁਤ ਮੇਰੇ ਖਿਆਲ ਆਪਾਂ ਨੂੰ ਵੀ ਇੱਥੇ ਮੈਨੂੰ ਵੀ ਹੁਣ ਇਸ ਕੰਟਰੀ 'ਚ 30 ਈਅਰਸ ਪਲੱਸ ਹੋ ਚੁੱਕੇ ਆ। ਸੋ ਇੱਥੇ ਪ੍ਰਾਈਸਿਸ ਇੰਨੀ ਅਗਰੈਸਿਵਲੀ ਵਧਣੀਆਂ ਅਜੇ ਤੱਕ ਨਹੀਂ ਸੀ ਦੇਖੀਆਂ ਗਈਆਂ, ਲੇਕਿਨ ਹੁਣ ਮਹਿਸੂਸ ਹੋਣ ਲੱਗ ਗਿਆ ਕਿ ਪ੍ਰਾਈਸਾਂ ਵਧਣ ਲੱਗ ਗਈਆਂ ਐਜ਼ ਕੰਪੇਅਰ ਟੂ ਸਾਰੀ ਹੋਰ ਵਰਲਡ ਦੇ ਜਿਹੜੇ ਕੰਟਰੀਜ਼ ਹੈਗੇ। ਜੇ ਆਪਾਂ ਆਪਣੇ ਗੁਆਂਢੀ ਲੈ ਲਈਏ, ਕੈਨੇਡਾ ਨੂੰ ਲੈ ਲਈਏ, ਤੇ ਉੱਥੇ ਜਿਹੜੀ ਗਰੋਸਰੀ ਪ੍ਰਾਈਸਿਸ ਸਾਡੇ ਨਾਲ ਬਹੁਤ ਜ਼ਿਆਦਾ ਹਾਈ ਆ। ਉਹਦੇ ਕੰਪੈਰੇਟਿਵਲੀ ਸਾਡੀ ਜਿਹੜੀਆਂ ਪ੍ਰਾਈਸਿਸ ਆ ਬਹੁਤ ਲੋ ਸੀਗੀਆਂ, ਪਰ ਹੁਣ ਅਲਟੀਮੇਟਲੀ ਲੱਗਦਾ ਵੀ ਉੱਧਰ ਨੂੰ ਜਿਹੜਾ ਆ ਤੁਰ ਪਿਆ। ਸੋ ਗੱਲਾਂ ਇਹ ਹੁੰਦੀਆਂ ਆ ਰਮਨ ਜੀ, ਆਪਾਂ ਦੇਖਿਆ ਹੀ ਹੈ ਜਿਹੜੀਆਂ ਚੀਜ਼ਾਂ ਦੀ ਕੀਮਤ ਇੱਕ ਵਾਰੀ ਇਹੋ ਜਿਹੀਆਂ ਦੀ ਵੱਧ ਜਾਂਦੀ, ਬਾਅਦ 'ਚ ਘੱਟਦੀ ਨਹੀਂ ਹੁੰਦੀ, ਉਹ ਉੱਥੇ ਅਸਥਿਰ ਜਿਹੜੀਆਂ ਉਹ ਰਹਿ ਜਾਂਦੀਆਂ, ਅਤੇ ਉਸ ਤੋਂ ਬਾਅਦ 'ਚ ਇੱਕ ਵਾਰੀ ਫਿਰ ਜੰਪ ਮਾਰਦੇ ਹੁੰਦੇ, ਅਤੇ ਫਿਰ ਜਿਹੜਾ ਉੱਥੇ ਦੇ ਉੱਥੇ ਸੋ ਸਟੈਪ ਬਾਏ ਸਟੈਪ ਤਾਂ ਨੂੰ ਜਿਹੜਾ ਚੀਜ਼ਾਂ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ ਨੇ। ਸੋ ਇਹ ਸਾਰੇ ਕਾਸੇ ਦਾ ਅਸਰ ਆਪਾਂ ਟਰੱਕਿੰਗ ਇੰਡਸਟਰੀ ਦੇ ਵਿੱਚ ਵੀ ਦੇਖ ਰਹੇ ਹਾਂ। ਹੁਣ ਦੇਖੋ ਗੈਸ ਮਹਿੰਗਾ, ਡੀਜ਼ਲ ਮਹਿੰਗਾ, ਸਾਰਾ ਕੁਛ ਇਹ ਮਹਿੰਗਾ ਹੋ ਰਿਹਾ ਆ। ਉਹ ਓਬਵੀਅਸਲੀ ਉਸ ਹਰ ਇੱਕ ਛੋਟੀ ਛੋਟੀ ਚੀਜ਼ ਇਨ ਦੀ ਐਂਡ ਜਿਹੜਾ ਸਮਾਨ ਆਪਾਂ ਸਟੋਰਾਂ ਦੇ ਵਿੱਚੋਂ ਖਰੀਦਦੇ ਹਾਂ ਉਸ ਦੇ ਉੱਤੇ ਅਸਰ ਪੈਂਦਾ ਹੈ। ਸਪੌਟ ਰੇਟਸ ਕਿੱਦਾਂ ਚੱਲ ਰਹੇ ਆ, ਉਹ ਵੀ ਤਾਂ ਨੇ, ਜੇ ਉਹ ਵੀ ਤਾਂ ਨੇ ਤੇ ਫਿਰ ਆਪਣੇ ਆਪ ਸਾਰੀਆਂ ਚੀਜ਼ਾਂ ਮਹਿੰਗੀਆਂ ਹੋਣਗੀਆਂ। ਬਿਲਕੁਲ ਰਾਈਟ। ਜਿਹੜਾ ਸਪੌਟ ਰੇਟ ਹੈਗੇ ਆ ਇਹ ਸਟੱਡੀ ਚੱਲਦੇ ਆ ਰਹੇ ਆ, ਜਿੱਦਾਂ ਕਿ ਆਪਣੇ ਫਰਵਰੀ ਤੋਂ ਜਨਵਰੀ ਐਂਡ ਫਰਵਰੀ ਤੋਂ ਸ਼ੁਰੂ ਹੋਏ ਸੀਗੇ ਜਦੋਂ ਤੂਫਾਨ ਆਇਆ ਸੀਗਾ, ਉਦੋਂ ਦਾ ਤੂਫਾਨ ਸਪੌਟ ਰੇਟਾਂ 'ਚ ਵੀ ਆਇਆ ਆ, ਤੇ ਹਾਲ ਦੀ ਘੜੀ ਜਿਹੜਾ ਆ ਰੇਟ ਬੜੇ ਸਟਰੋਂਗ ਚੱਲ ਰਹੇ ਹੈਗੇ ਆ, ਠੀਕ ਠਾਕ ਚੱਲਦੀ ਹੈਗੀ ਮਾਰਕੀਟ। ਜਿਹੜੇ ਆਪਣੀ ਹੈਗੇ ਬਿਡਿੰਗ ਹੈਗੀ ਆ, ਲਾਈਨ ਹਾਲ ਬਿਡਿੰਗ ਹੈਗੀ ਆ, ਉਹ ਆਲਵੇਜ਼ ਐਜ਼ ਯੂਜੂਅਲ ਉਹ ਉਨੀ ਵਧੀਆ ਨਹੀਂ ਹੈਗੀ, ਪਰ ਜਿਹੜਾ ਸਟੈਂਡਰਡ ਹੈਗਾ ਉਹ ਵੱਧ ਰਿਹਾ ਹੈਗਾ। ਔਰ ਜਿਹੜੇ ਆਬਵੀਅਸਲੀ ਜਿਹੜੇ ਰੇਟਸ ਹੈਗੇ ਆ ਜੇ ਉਹ ਇੰਨੇ ਵਧਣਗੇ, ਜਿਹੜੀ ਟਰਾਂਸਪੋਰਟੇਸ਼ਨ ਹੈ ਉਹ ਬਿਗ ਪਾਰਟ ਹੈਗੀ ਆ ਫॉर ਗਰੋਸਰੀ ਪ੍ਰਾਈਸ ਇਨਕਰੀਜ਼ ਦੇ ਵਿੱਚ। ਬਿਕਾਜ਼ ਜਿਹੜਾ ਹੁਣ ਕਈ ਵਾਰੀ ਅਸੀਂ ਕਈ ਲੋਡਸ ਐਸੇ ਦੇਖੇ ਹੈਗੇ ਆ ਜਿਹਦੇ ਵਿੱਚ ਕਿ ਲੋਡ ਦਾ ਮੁੱਲ ਜਿਹੜਾ ਆ ਉਹ ਟਰਾਂਸਪੋਰਟੇਸ਼ਨ ਕਾਸਟ ਤੋਂ ਘੱਟ ਹੁੰਦਾ। ਸੋ ਤੁਸੀਂ ਇਹ ਕਰ ਸਕਦੇ ਆ ਵੀ ਜੇ ਕਈ ਹੁਣ ਕੋਈ ਖਰਬੂਜਿਆਂ ਦਾ ਲੋਡ ਆ ਹੈ ਨਾ, ਉਹ $10,000 ਨੂੰ ਲੋਡ ਜਾ ਰਿਹਾ ਆ, ਉਹ ਐਕਚੁਅਲੀ ਉਹਦੀ ਜਿਹੜੀ ਆਪਣੀ ਕਾਸਟ ਹੈਗੀ ਆ ਉਹ ਸਾਰੇ ਲੋਡ ਦੀ ਘੱਟ ਹੁੰਦੀ ਆ, ਲੇਕਿਨ ਉਹਦੀ ਜਿਹੜੀ ਟਰਾਂਸਪੋਰਟੇਸ਼ਨ ਕਾਸਟ ਆ ਉਹ ਵੱਧ ਗਈ ਆ। ਠੀਕ ਹੈ ਨਾ। ਸੋ ਇਹ ਚੀਜ਼ਾਂ ਹੈਗੀਆਂ ਕਿ ਇਹ ਚੀਜ਼ਾਂ ਬੜੀਆਂ ਮੈਟਰ ਕਰਦੀਆਂ ਹੁਣ ਇਸ ਵੇਲੇ, ਔਰ ਬੜੀਆਂ ਇਫੈਕਟ ਕਰਨਗੀਆਂ ਲੌਂਗ ਰਨ ਦੇ ਵਿੱਚ। ਪਰ ਐਬਸੋਲੂਟਲੀ ਜਿਹੜੀ ਅਜੇ ਆਪਣੀ ਸਪਾਟ ਮਾਰਕੀਟ ਹੈਗੀ ਆ ਰੀਅਲੀ ਗੁੱਡ ਹੈਗੀ ਆ। ਜੀ ਜੀ ਬਿਲਕੁਲ। ਸੋ ਇਹ ਸਾਰੀਆਂ ਸਥਿਤੀਆਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ ਆ। ਇੱਕ ਜਿਹੜੀ ਜਿਹੜੇ ਅੱਜ ਇੱਕ ਕਮੇਟੀ ਦੇ ਵਿੱਚ ਪਾਸ ਹੋਇਆ ਬਿੱਲ ਆ $500 ਬਿਲੀਅਨ ਦਾ, ਉਸ ਦੇ ਉੱਤੇ ਵੀ ਆਪਾਂ ਨਜ਼ਰ ਮਾਰਾਂਗੇ ਕੀ ਉਸ ਦੇ ਵਿੱਚ ਹੈਗਾ ਆ। ਉਸ ਤੋਂ ਪਹਿਲਾਂ ਇੱਕ ਜਿਹੜੀ ਖਬਰ ਆ ਰਹੀ ਹੈ, ਐਰੀਜ਼ੋਨਾ ਦਾ ਇੱਕ ਬਾਕਸ ਟਰੱਕ ਡਰਾਈਵਰ ਜਿਸ ਨੇ 22 ਸਾਈਕਲ ਸਵਾਰਾਂ ਦੇ ਵਿੱਚ ਆਪਣਾ ਟਰੱਕ ਕਹਿੰਦੇ ਵੀ ਜਿਹੜਾ ਉਹ ਮਾਰਿਆ ਸੀਗਾ ਨਵਾਡਾ ਹਾਈਵੇ ਦੇ ਵਿੱਚ ਪਿਛਲੇ ਦਸੰਬਰ ਦੇ ਵਿੱਚ, ਜਿਸ ਕਰਕੇ 5 ਲੋਕਾਂ ਦੀ ਮੌਤ ਹੋਈ ਸੀ ਅਤੇ 4 ਲੋਕ ਜ਼ਖਮੀ ਹੋਏ ਸੀ। ਉਸ ਨੂੰ ਕੱਲ੍ਹ ਜਿਹੜਾ ਆ ਉਹ ਘੱਟੋ ਘੱਟ 16 ਸਾਲਾਂ ਦੀ ਸਜ਼ਾ ਜਿਹੜੀ ਆ ਉਹ ਸੁਣਾਈ ਗਈ ਆ। ਅਤੇ ਇਸ ਦੇ ਉੱਤੇ ਜਿਹੜਾ ਇਹ ਦੋਸ਼ ਸੀਗਾ ਵੀ ਇਹ DUI ਸੀਗਾ, ਡਰਾਈਵਿੰਗ ਅੰਡਰ ਦਾ ਇਨਫਲੂਐਂਸ ਮੈਥ ਕਹਿੰਦੇ ਆ ਵੀ ਉਸ ਨੇ ਕੀਤੀ ਹੋਈ ਸੀ। 45 ਸਾਲਾਂ ਦਾ ਜਾਰਡਨ ਅਲੈਗਜ਼ੈਂਡਰ ਬਾਰਸਨ ਕਿੰਗਮੈਨ ਐਰੀਜ਼ੋਨਾ ਦਾ ਰਹਿਣ ਵਾਲਾ ਆ। ਉਸ ਨੇ ਇਸ ਦੁਰਘਟਨਾ ਨੂੰ ਅੰਜਾਮ ਦਿੱਤਾ ਸੀ। ਐਕਸੀਡੈਂਟ ਜਿਹੜਾ ਇਸ ਨੇ ਇਹ ਮਾਰਿਆ ਸੀਗਾ ਅਤੇ 5 ਜਾਣਿਆਂ ਦੀ ਇਸ ਨੇ ਜਾਨ ਲੈ ਲਈ ਸੀ। ਬਾਅਦ 'ਚ ਕਹਿੰਦੇ ਆ ਵੀ ਮੰਗਲਵਾਰ ਨੂੰ ਜਦ ਅਦਾਲਤ ਦੇ ਵਿੱਚ ਸੀਗਾ ਅਤੇ ਇਹ ਮਾਫੀਆਂ ਮੰਗਦਾ ਸੀਗਾ। 2 ਦਿਨ ਜਿਹੜੀ ਇਸ ਦੀ ਲਾਸ ਵੇਗਸ ਦੇ ਵਿੱਚ ਹੀਅਰਿੰਗ ਜਿਹੜੀ ਉਹ ਚੱਲੀ ਸੀ, ਮਾਫੀ ਦੀ ਗੁਹਾਰ ਜਿਹੜੀ ਉਹ ਲਾ ਰਿਹਾ ਸੀਗਾ। ਪਰ ਇਹ ਇੱਕ ਬਹੁਤ ਵੱਡਾ ਰਮਨ ਜੀ ਇੱਕ ਪ੍ਰੋਬਲਮ ਹੈਗੀ ਆ। ਇਹ ਇਕੱਲੀ ਟਰੱਕਿੰਗ ਦੇ ਵਿੱਚ ਹੀ ਨਹੀਂ, ਹੋਰ ਵੀ ਜਿਹੜਾ ਵੀ ਕੋਈ ਆਟੋਮੋਬਾਈਲ ਦੇ ਬਿਹਾਈਂਡ ਦਾ ਵੀਲ ਹੈਗਾ ਆ, ਡਰਾਈਵਿੰਗ ਅੰਡਰ ਦਾ ਇਨਫਲੂਐਂਸ
ਇਸ ਤਰੀਕੇ ਦੇ ਨਾਲ ਜਿਹੜਾ ਕਈ ਪਰਿਵਾਰਾਂ ਦੇ ਵਿੱਚ ਜਿਹੜੇ ਉਹ ਸੱਥਰ ਜਿਹੜਾ ਉਹ ਵਿਛਾ ਜਾਂਦਾ ਆ। ਸੋ ਸਾਈਕਲ ਸਵਾਰ ਜਿਹੜੇ ਆ ਇਸ ਨੇ ਜਿਹੜੇ ਉਹ ਮਾਰੇ ਸੀਗੇ ਅਤੇ 16 ਸਾਲਾਂ ਦੀ ਹੁਣ ਇਸ ਨੂੰ ਜਿਹੜੀ ਉਹ ਸਜ਼ਾ ਹੋਈ ਹੈ ਇਸ ਜਿਹੜੇ ਕ੍ਰੈਸ਼ ਦੇ ਵਿੱਚ। ਅਤੇ ਇਸ ਨੂੰ $60,000 ਜਿਹੜਾ ਆ ਰੈਸਟੀਟਿਊਸ਼ਨ ਦੇ ਵਜੋਂ ਜਿਹੜੇ ਵਿਕਟਮ ਪਰਿਵਾਰਾਂ ਨੂੰ ਜਿਹੜਾ ਉਹ ਦੇਣ ਦੇ ਲਈ ਜਿਹੜਾ ਉਹ ਆਖਿਆ ਗਿਆ ਆ। ਇਸ ਨੇ ਪਲੀ ਡੀਲ ਜਿਹੜੀ ਉਹ ਕਰ ਲਈ ਸੀਗੀ। ਟਰਾਇਲ ਇਸ ਦੇ ਉੱਤੇ 14 ਫੈਲਨੀ ਚਾਰਜਿਸ ਦਾ ਜਿਹੜਾ ਉਹ ਚੱਲਣਾ ਸੀਗਾ, ਪਰ ਇਸ ਨੇ ਪਹਿਲਾਂ ਹੀ ਪਲੀ ਡੀਲ ਜਿਹੜੀ ਉਹ ਮੰਨ ਲਈ ਸੀਗੀ, ਸਮਝੌਤਾ ਇੱਕ ਹਿਸਾਬ ਦੇ ਨਾਲ ਕਰ ਲਿਆ। ਅਤੇ ਜੇ ਉਹ ਉਸ ਟਰਾਇਲ ਦੇ ਵਿੱਚ ਦੋਸ਼ੀ ਪਾਇਆ ਜਾਂਦਾ ਤਾਂ ਤਾਉਮਰ ਜਿਹੜਾ ਇਸ ਨੇ ਪਿੱਛੇ ਜਿਹੜਾ ਆ ਉਹ ਰਹਿਣਾ ਸੀ, ਪਰ ਹੁਣ ਇਸ ਨੂੰ ਜਿਹੜੀਆਂ 16 ਸਾਲਾਂ ਦੀ ਸਜ਼ਾ ਜਿਹੜੀ ਉਹ ਸੁਣਾਈ ਗਈ ਹੈਗੀ ਆ। ਬਿਲਕੁਲ ਜੀ, ਇਹ ਇੱਕ ਬਹੁਤ ਵੱਡੀ ਗੱਲ ਹੈਗੀ ਔਰ ਬਹੁਤ ਐਸੇ ਜਿਹੜੇ ਲੋਕ ਹੈਗੇ ਆ ਜਿਹੜੇ ਕਿ ਨਸ਼ੇ ਦੀ ਹਾਲਤ ਦੇ ਵਿੱਚ ਇਹੋ ਜਿਹਾ ਕੰਮ ਕਰ ਦਿੰਦੇ ਆ ਔਰ ਬਹੁਤ ਲੋਕਾਂ ਦੀ ਜਿਹੜੀ ਜ਼ਿੰਦਗੀ ਹੈਗੀ ਆ ਉਹ ਇਹਨਾਂ ਨਾਲ ਇਫੈਕਟ ਹੁੰਦੀ ਹੈ। ਪਰ ਡੈਫੀਨੇਟਲੀ ਜਿਹੜੀ ਸਜ਼ਾ ਮਿਲਣੀ ਤੇ ਬਹੁਤ ਜ਼ਰੂਰੀ ਹੈ ਜੀ। ਜੀ, ਸੋ ਰਮਨ ਜੀ, ਆਪਾਂ ਜਿਹੜੀ ਅੱਜ ਦੇ ਮੁੱਖ ਟੌਪਿਕ ਦੇ ਉੱਤੇ ਜੇ ਆਪਾਂ ਹੁਣ ਨਜ਼ਰ ਮਾਰੀਏ ਤਾਂ ਜਿਹੜਾ ਬੀਤੇ ਦਿਨਾਂ ਦੇ ਵਿੱਚ ਇਹਨਾਂ ਨੇ ਇਨਫਰਾਸਟਰਕਚਰ ਦਾ ਇੱਕ ਬਿੱਲ ਲੈ ਕੇ ਆਂਦਾ ਸੀ। ਟਰਾਂਸਪੋਰਟੇਸ਼ਨ ਜਿਹੜੀ ਕਮੇਟੀ ਹੈਗੀ ਆ ਉਹਨਾਂ ਦੇ ਜਿਹੜੇ ਮੇਨ ਚੇਅਰ ਆ ਉਹਨਾਂ ਨੇ ਇਸ ਨੂੰ ਪੇਸ਼ ਕੀਤਾ ਸੀਗਾ ਅਤੇ ਅੱਜ ਕਹਿੰਦੇ ਉਹ ਕਮੇਟੀ ਦੇ ਵਿੱਚੋਂ ਪਾਸ ਜਿਹੜਾ ਹੋ ਗਿਆ $550 ਬਿਲੀਅਨ ਤੋਂ ਵੱਧ ਲਾਗਤ ਦਾ ਹੈਗਾ ਆ ਵੀ ਰੋਡਸ ਅਤੇ ਬ੍ਰਿਜਿਸ ਅਤੇ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਜਿਹੜਾ ਉਹ ਬਣਾਉਣਾ ਹੈਗਾ ਆ। ਪਰ ਇਸ ਦੇ ਨਾਲ ਹੋਰ ਵੀ ਕਈ ਕੁਛ ਜਿਹੜੀਆਂ ਚੀਜ਼ਾਂ ਇਸ ਬਿੱਲ ਦੇ ਵਿੱਚ ਨਾਲ ਜੁੜੀਆਂ ਗਈਆਂ। ਸੋ ਇਹ ਇੱਕ ਵਾਰੀ ਫੇਰ ਕਲੀਅਰ ਕਰ ਦਈਏ, ਇਹ ਬਿੱਲ ਅਜੇ ਪਾਸ ਨਹੀਂ ਹੋਇਆ। ਇਹ ਸਿਰਫ ਕਮੇਟੀ ਦੇ ਵਿੱਚੋਂ ਜਿਹੜੀ ਪਹਿਲੀ ਮੁੱਢਲੀ ਜਿਹੜੀ ਇਸ ਦੀ ਜ਼ਰੂਰਤ ਹੁੰਦੀ ਵੀ ਕਮੇਟੀ ਦੇ ਵਿੱਚੋਂ ਕਲੀਅਰ ਹੋਵੇ, ਫਿਰ ਇਸ ਨੇ ਹਾਊਸ ਦੇ ਵਿੱਚ ਜਾਣਾ ਅਤੇ ਫਿਰ ਜੇ ਹਾਊਸ 'ਚ ਪਾਸ ਹੁੰਦਾ ਫਿਰ ਸੈਨੇਟ 'ਚ ਜਾਣਾ ਅਤੇ ਜੇ ਸੈਨੇਟ 'ਚ ਪਾਸ ਹੁੰਦਾ ਫਿਰ ਰਾਸ਼ਟਰਪਤੀ ਕੋਲ ਜਾਣਾ ਅਤੇ ਜੇ ਉਹ ਸਾਈਨ ਕਰਦੇ ਆ ਅਤੇ ਫਿਰ ਉਹ ਕਾਨੂੰਨ ਜਿਹੜਾ ਬਣਨਾ। ਸੋ ਇਹ ਅਜੇ ਇਸ ਨੇ ਪਹਿਲੀ ਪੌੜੀ ਜਿਹੜੀ ਉਹ ਚੜ੍ਹੀ ਹੈ, ਕਮੇਟੀ ਦੇ ਵਿੱਚੋਂ ਕਲੀਅਰ ਹੋ ਕੇ ਹਾਊਸ ਵੱਲ ਨੂੰ ਵੱਧ ਰਿਹਾ ਆ। ਸੋ ਇਹ ਜ਼ਰੂਰ ਦੱਸੋ ਵੀ ਇਸ ਦੇ ਵਿੱਚ ਹੈ ਕੀ ਆ ਜਿਹੜੇ ਰੋਡਸ, ਬ੍ਰਿਜਿਸ, ਪੁੱਲ ਅਤੇ ਸੜਕਾਂ ਬਣਾਉਣ ਦੇ ਨਾਲ ਹੋਰ ਕੀ ਵਿੱਚ ਜਿਹੜਾ ਉਹ ਨਾਲ ਆਇਆ ਆ। ਬਿਲਕੁਲ ਜੀ, ਇਹ ਅੱਜ ਸਵੇਰੇ 5 ਵਜੇ ਈਸਟਰਨ ਟਾਈਮ ਜਿਹੜਾ ਇਹ US ਦਾ ਹਾਊਸ ਟਰਾਂਸਪੋਰਟੇਸ਼ਨ ਐਂਡ ਇਨਫਰਾਸਟਰਕਚਰ ਕਮੇਟੀ ਜਿਹੜੀ ਹੈਗੀ ਆ ਉਹਦੇ ਵਿੱਚ ਹਾਈਲੀ ਪਾਰਟੀਸਨ ਜਿਹੜਾ ਹਾਈਵੇ ਬਿੱਲ ਹੈਗਾ HR 3284 ਦਾ ਇਨਵੈਸਟ ਇਨ ਅਮਰੀਕਾ ਐਕਟ ਜਿਹੜਾ ਆ ਉਹ ਕਮੇਟੀ 'ਚੋਂ ਪਾਸ ਹੋਇਆ ਆ। ਇਹਦੇ ਵਿੱਚ ਇੱਕ ਅਮੈਂਡਮੈਂਟ ਜਿਹੜੀ ਸੀਗੀ ਉਹਦੇ ਬਾਰੇ 'ਚ ਆਪਾਂ ਥੋੜ੍ਹੀ ਦੇਰ ਬਾਅਦ ਚੱਕ ਕੇ ਗੱਲ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਆਪਾਂ ਇਹ ਦੇਖੀਏ ਕਿ ਇਹਦੇ ਵਿੱਚ ਹੈ ਕੀ ਟਰੱਕਿੰਗ ਦੇ ਬਾਬਤ ਇਹਦੇ ਵਿੱਚ ਕਿਹੜੀਆਂ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਕਹੀਆਂ ਗਈਆਂ ਕਰਨ ਨੂੰ। ਸੋ ਜਿਹੜੀ ਸਾਰਿਆਂ ਨਾਲੋਂ ਪਹਿਲੀ ਚੀਜ਼ ਇਹਦੇ ਵਿੱਚ ਮੰਗ ਕੀਤੀ ਗਈ ਹੈ ਇਸ ਬਿੱਲ ਦੇ ਵਿੱਚ ਕਿ ਜਿਹੜੇ ਆਵਰਸ ਆਫ ਸਰਵਿਸ ਜਿਹੜੇ ਪਿਛਲੇ ਸਾਲ ਚੇਂਜ ਕੀਤੇ ਗਏ ਸੀਗੇ, ਆਵਰਸ ਆਫ ਸਰਵਿਸ ਦੀਆਂ ਜਿਹੜੀਆਂ ਚੇਂਜਿਸ ਕੀਤੀਆਂ ਗਈਆਂ ਸੀਗੀਆਂ ਉਹਨਾਂ ਨੂੰ ਦੁਬਾਰਾ ਰਿਵਿਊ ਕਰਨ ਦੀ ਗੱਲ ਕਹੀ ਗਈ ਆ ਕਿ ਉਹਨਾਂ ਨੂੰ ਦੁਬਾਰਾ ਤੋਂ ਉਹਨੂੰ ਰਿਵਿਊ ਕੀਤਾ ਜਾਵੇ, ਉਹਨੂੰ ਦੁਬਾਰਾ ਤੋਂ ਦੇਖਿਆ ਜਾਵੇ। ਠੀਕ ਆ, ਇੱਕ ਤਾਂ ਇਹ 'ਚ ਮੰਗ ਰੱਖੀ ਗਈ ਹੈ। ਦੂਸਰੀ ਇਹ 'ਚ ਮੰਗ ਰੱਖੀ ਗਈ ਹੈ ਕਿ ਜਿਹੜੀ ਇੰਸ਼ੋਰੈਂਸ ਹੈਗੀ ਆ, ਲਾਇਬਿਲਿਟੀ ਇੰਸ਼ੋਰੈਂਸ ਹੈਗੀ ਆ, ਉਹ 7.5 ਲੱਖ ਤੋਂ ਵਧਾ ਕੇ ਤੇ ਉਹ ਜਿਹੜੀ ਇੰਸ਼ੋਰੈਂਸ ਹੈਗੀ ਆ ਉਹ 2 ਮਿਲੀਅਨ ਕੀਤੀ ਜਾਵੇ। ਸੋ ਉਹ ਵੀ ਜਿਹੜੀ ਆ ਇੱਕ ਬਹੁਤ ਵੱਡੀ ਮੰਗ ਹੈਗੀ ਔਰ ਬਹੁਤ ਵੱਡਾ ਅਸਰ ਪਾਊਗੀ ਇਹ ਚੀਜ਼ ਜਿਹੜੀ ਆ। ਉਸ ਤੋਂ ਬਾਅਦ ਇੱਕ ਹੋਰ ਜਿਹੜੀ ਮੰਗ ਰੱਖੀ ਗਈ ਹੈ, ਰਿਕੁਆਇਰਿੰਗ ਆਟੋਮੈਟਿਕ ਐਮਰਜੈਂਸੀ ਬ੍ਰੇਕ ਔਨ ਆਲ ਕਮਰਸ਼ੀਅਲ ਟਰੱਕਸ। ਇਹਦਾ ਮਤਲਬ ਇਹ ਹੈ ਕਿ ਜਿਹੜੇ ਸਪੀਡ ਲਿਮਿਟਰਸ ਹੈਗੇ ਆ ਕਿ ਜਿਹੜੇ ਇੱਕ ਅੱਜ ਕੱਲ੍ਹ ਅਡੈਪਟਿਵ ਕਰੂਜ਼ ਕੰਟਰੋਲ ਆ ਰਿਹਾ ਜਿਹੜੇ ਨਵੇਂ ਟਰੱਕਾਂ ਦੇ ਵਿੱਚ, ਉਹਦੇ ਨਾਲ ਜੇ ਅਗਲੇ ਟਰੱਕ ਦੇ ਵਿੱਚ ਤੇ ਤੁਹਾਡੇ ਟਰੱਕ ਦੇ ਵਿੱਚ ਫਾਸਲਾ ਘੱਟਦਾ ਆ ਤਾਂ ਟਰੱਕ ਦੇ ਵਿੱਚ ਐਮਰਜੈਂਸੀ ਆਟੋਮੈਟਿਕ ਬ੍ਰੇਕਿੰਗ ਸਿਸਟਮ ਜਿਹੜਾ ਉਹ ਲਾਉਣ ਦੀ ਗੱਲ ਕੀਤੀ ਗਈ ਹੈ ਤਾਂ ਕਿ ਜਿਹੜੇ ਐਕਸੀਡੈਂਟ ਇਹਨੂੰ ਰੋਕਿਆ ਜਾ ਸਕੇ। ਉਸ ਤੋਂ ਬਾਅਦ ਇਹਦੇ ਵਿੱਚ ਜਿਹੜੀ ਇੱਕ ਹੋਰ ਮੰਗ ਰੱਖੀ ਗਈ ਹੈ ਉਹ ਰੱਖੀ ਗਈ ਹੈ ਕਿ ਮੈਂਡੇਟਰੀ ਟੈਸਟ ਫॉर ਸਲੀਪ ਐਪਨੀਆ। ਜਿਹੜਾ ਸਲੀਪ ਐਪਨੀਆ ਹੈਗਾ, ਕਈ ਵਾਰੀ ਬੰਦੇ ਦਾ ਜਿਹੜਾ ਭਾਰ ਹੈਗਾ ਆ ਜਾਂ ਬੰਦੇ ਦਾ ਜਿਹੜਾ ਆਪਣੇ ਉਹਦੀ ਸਿਚੁਏਸ਼ਨ ਕਰਕੇ ਜਿਹੜੀ ਇੱਕ ਬੈਠੇ ਨੂੰ ਕਈ ਵਾਰੀ ਆਪਾਂ ਦੇਖਦੇ ਕਈ ਲੋਕਾਂ ਨੂੰ ਨੀਂਦ ਆ ਜਾਂਦੀ ਹੈ ਬੈਠੇ ਨੂੰ, ਹੈ ਨਾ। ਸੋ ਇਹ ਜਿਹੜੀ ਚੀਜ਼ ਆ ਡਰਾਈਵਰਸ ਵਾਸਤੇ ਸਲੀਪ ਐਪਨੀਆ ਜਿਹੜਾ ਹੈਗਾ ਬੜੀ ਵੱਡਾ ਇਸ਼ੂ ਹੈਗਾ। ਸੋ ਉਹਦੇ ਵਾਸਤੇ ਵੀ ਮੰਗ ਕੀਤੀ ਗਈ ਹੈ ਕਿ ਜਿਹੜਾ ਸਲੀਪ ਐਪਨੀਆ ਦਾ ਟੈਸਟ ਹੈਗਾ ਉਹ ਮੈਂਡੇਟਰੀ ਕੀਤਾ ਜਾਵੇ ਹਰ ਡਰਾਈਵਰ ਵਾਸਤੇ, ਕਿ ਹਰ ਡਰਾਈਵਰ ਨੇ ਮੈਂਡੇਟਰੀ ਉਹ ਟੈਸਟ ਲੈਣਾ ਹੈਗਾ। ਉਸ ਤੋਂ ਬਾਅਦ ਜਿਹੜੇ ਟ੍ਰੇਲਰ ਦੇ ਅੰਡਰ ਰਾਈਡ ਗਾਰਡਸ ਹੈਗੇ ਆ, ਜਿਹੜੇ ਟ੍ਰੇਲਰ ਦੇ ਥੱਲੇ ਅੰਡਰ ਰਾਈਡ ਗਾਰਡਸ ਲੱਗਦੇ ਹੈਗੇ ਆ, ਉਹਨਾਂ ਦੀ ਮੰਗ ਕੀਤੀ ਗਈ ਹੈ ਕਿ ਨਵੇਂ ਜਿਹੜੀ ਪਰਫੋਰਮੈਂਸ ਸਟੈਂਡਰਡ ਆ ਉਹਦੇ ਮੁਤਾਬਕ ਜਿਹੜੇ ਅੰਡਰ ਗਾਰਡਸ ਆ ਉਹ ਲਾਏ ਜਾਣ। ਓਬਵੀਅਸਲੀ ਕਾਸਟ ਵਧੂਗੀ ਟ੍ਰੇਲਰ ਦੀ ਹੋਰ, ਹੈ ਨਾ।
ਇੱਕ ਜਿਹੜਾ ਹੋਰ ਕਾਫੀ ਸੈਂਸਿਟਿਵ ਹੈਗਾ ਆ, ਟਾਈਮ ਤੇ ਡਿਸਟੈਂਸ ਕੈਪ ਦੀ ਮੰਗ ਕੀਤੀ ਗਈ ਆ ਫॉर ਪਰਸਨਲ ਕਨਵੇਨਸ। ਜਿਹੜਾ ਇਸ ਵੇਲੇ ਪਰਸਨਲ ਕਨਵੇਨਸ ਦੀ, ਜਿੱਦਾਂ ਆਵਰਸ ਆਫ ਸਰਵਿਸ ਦੀ ਗੱਲ ਕਰਦੇ ਹੋ, ਪਰਸਨਲ ਕਨਵੇਨਸ ਦੀ ਗੱਲ ਕਹੀ ਆ, ਇਸ ਵੇਲੇ ਪਰਸਨਲ ਕਨਵੇਨਸ ਜਿਹੜੀ ਆ ਉਹ ਬਹੁਤ ਜ਼ਿਆਦਾ ਮਿਸਯੂਜ਼ ਹੋ ਰਹੀ ਆ। ਅਸੀਂ ਕਈ ਵਾਰੀ ਦੇਖਣ 'ਚ ਆਇਆ ਕਿ 200, 300, 400 ਮੀਲ ਤੱਕ ਵੀ ਪਰਸਨਲ ਕਨਵੇਨਸ ਚਲਾਈ ਜਾਂਦੇ ਆ। ਠੀਕ ਆ, ਸੋ ਉਹ ਜਿਹੜੀ ਆ ਉਹਦੇ ਉੱਤੇ ਟਾਈਮ ਤੇ ਡਿਸਟੈਂਸ ਗੈਪ ਰੱਖਣ ਦੀ ਗੱਲ ਕੀਤੀ ਗਈ ਆ ਕਿ ਪਰਸਨਲ ਕਨਵੇਨਸ ਦੇ ਉੱਤੇ ਟਾਈਮ ਤੇ ਡਿਸਟੈਂਸ ਗੈਪ ਹੋਣਾ ਚਾਹੀਦਾ। ਤੇ ਲਾਸਟ ਬਟ ਨਾਟ ਦਾ ਲੀਸਟ ਜਿਹੜੀ ਇੱਕ ਹੈਗੀ ਆ ਕਿ ਡਰਾਈਵਰ ਸੇਫਟੀ ਸਕੋਰਸ ਜਿਹੜੇ ਆ ਉਹ ਪਬਲਿਕਲੀ ਅਵੇਲੇਬਲ ਕਰਨ ਦੀ ਗੱਲ ਕੀਤੀ ਗਈ ਹੈ। ਜਿਹੜੇ ਡਰਾਈਵਰ ਦੇ ਸੇਫਟੀ ਸਕੋਰਸ ਆ ਉਹਨਾਂ ਨੂੰ ਪਬਲਿਕਲੀ ਅਵੇਲੇਬਲ ਕੀਤਾ ਜਾਵੇ ਪਬਲਿਕ ਵਾਸਤੇ, ਤਾਂ ਕਿ ਉਹਨਾਂ ਤੇ ਨਜ਼ਰ ਰੱਖੀ ਜਾ ਸਕੇ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਇਸ ਬਿੱਲ ਦੇ ਵਿੱਚ ਇਨਕਲੂਡ ਹੈਗੀਆਂ। ਇਸ ਬਿੱਲ ਦੇ ਵਿੱਚ ਇਹ ਚੀਜ਼ਾਂ ਦੀ ਮੰਗ ਕੀਤੀ ਗਈ ਹੈ। ਇਸ ਬਿੱਲ ਜੇ ਬਿੱਲ ਪਾਸ ਹੁੰਦਾ ਆ ਤੇ ਇਹਨਾਂ ਸਾਰੀਆਂ ਚੀਜ਼ਾਂ ਤੇ ਅਸਰ ਜਿਹੜਾ ਆ, ਪ੍ਰੋਗਰਾਮ ਜਿਹੜੇ ਆ ਸ਼ੁਰੂ ਹੋ ਜਾਣਗੇ, ਬਣਨੇ ਸ਼ੁਰੂ ਹੋ ਜਾਣਗੇ ਜੀ। ਸੋ ਜਿਹੜਾ ਇਹ ਬਿੱਲ ਹੈਗਾ ਆ ਅੱਜ ਜਿੱਦਾਂ ਕਿ ਕਿਹਾ US ਹਾਊਸ ਟਰਾਂਸਪੋਰਟੇਸ਼ਨ ਐਂਡ ਇਨਫਰਾਸਟਰਕਚਰ ਕਮੇਟੀ ਦੇ ਵਿੱਚ ਇਹ ਪਾਸ ਹੋਇਆ ਆ। ਇਹ ਬਿੱਲ ਟੋਟਲੀ ਜਿੱਦਾਂ ਤੁਸੀਂ ਕਿਹਾ ਕਿ ਅਜੇ ਟੋਟਲੀ ਪਾਸ ਨਹੀਂ ਹੋਇਆ, ਇੱਕ ਇਹਨੇ ਪੌੜੀ ਚੜ੍ਹੀ, ਇੱਕ ਸਟੈਪ ਫਾਰਵਰਡ ਮੂਵ ਹੋਇਆ। ਇਹਦੇ ਵਿੱਚ ਕੱਲ੍ਹ ਪਰਸੋਂ ਪਿਛਲੇ ਵੀਕ ਦੇ ਵਿੱਚ ਕਾਫੀ ਕੋਸ਼ਿਸ਼ ਕੀਤੀ ਗਈ ਸੀ ਕਿ ਇੱਕ ਬੋਸਟ ਅਮੈਂਡਮੈਂਟ ਜਿਹੜੀ ਆ ਉਹ ਨੰਬਰ 184 ਕਹੀ ਗਈ ਸੀ, ਜਿਹੜੀ ਕਿ ਇੰਸ਼ੋਰੈਂਸ ਹਾਈਕ ਨੂੰ ਇਹਦੇ ਵਿੱਚੋਂ ਕੱਢਣ ਦੀ ਗੱਲ ਕੀਤੀ ਗਈ ਸੀ ਕਿ ਇੰਸ਼ੋਰੈਂਸ ਜਿਹੜੀ ਹਾਈਕ ਹੈਗੀ ਆ ਉਹ ਇਹਦੇ ਚੋਂ ਕੱਢੀ ਜਾਵੇ, ਇਹਦੇ ਚੋਂ ਮਤਲਬ ਕਿ ਉਹਨੂੰ ਐਲੀਮੀਨੇਟ ਕੀਤਾ ਜਾਵੇ ਜੀ। ਤੇ ਉਹਦੇ ਵਿੱਚ ਇਹ ਜਿਹੜੀ ਆ ਕਿ ਉਹਦੇ ਚ ਐਵਰੀ ਡੈਮੋਕ੍ਰੇਟ ਜਿਹੜੇ ਹੈਗੇ ਆ ਤੇ ਈਵਨ ਰਿਪਬਲਿਕਨ ਬ੍ਰਾਇਨ ਫਿਟਜ਼ਪੈਟਰਿਕ, ਇਹਨਾਂ ਸਾਰਿਆਂ ਨੇ ਅਪੋਜ਼ ਕੀਤਾ। ਸੋ 12 ਰਿਪਬਲਿਕਨ ਮੈਂਬਰਸ ਜਿਹੜੇ ਕਮੇਟੀ ਦੇ ਆ ਉਹਨਾਂ ਨੇ ਇਹਦੇ ਫੇਵਰ ਦੇ ਵਿੱਚ ਗੱਲ ਕੀਤੀ, ਬਟ ਅਲਟੀਮੇਟਲੀ ਜਿਹੜੀ ਆ ਇਹ ਸਵੇਰੇ 5 ਵਜੇ ਇਹ ਪਾਸ ਹੋ ਗਈ ਉਹਦੀ ਕਮੇਟੀ ਦੀ ਫਲੋਰ ਤੇ। ਸੋ ਇਹ ਚੀਜ਼ ਸੋਚਣ ਵਾਲੀ ਆ ਕਿ ਇਹ ਸਾਰੇ ਬੰਦੇ ਜਿਹੜੇ ਆ ਇਹ ਜਦੋਂ ਕੱਲ੍ਹ ਨੂੰ ਤੁਹਾਡੇ ਕੋਲੋਂ ਸਪੋਰਟ ਲੈਣੇ ਆਉਂਦੇ ਆ ਤੇ ਆਪਾਂ ਪਾਰਟੀ ਲਾਈਨ ਤੇ ਵੋਟ ਨਾ ਕਰੀਏ, ਆਪਾਂ ਇਹ ਸੋਚ ਕੇ ਕਰੀਏ ਵੀ ਕਿਹੜਾ ਬੰਦਾ ਸਾਡੇ ਨਾਲ ਖੜਾ ਤੇ ਕਿਹੜਾ ਨਹੀਂ ਖੜਾ। ਜੀ ਬਿਲਕੁਲ। ਦੋ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਡੈਮੋਕ੍ਰੇਟਸ ਦੇ ਨਾਲ ਸਾਥ ਦੇ ਕੇ ਜਿਹੜਾ ਇਸ ਨੂੰ ਕਮੇਟੀ ਦੇ ਵਿੱਚੋਂ ਜਿਹੜਾ ਉਹ ਐਡਵਾਂਸ ਕੀਤਾ। 26 ਦੇ ਮੁਕਾਬਲੇ 38 ਵੋਟਾਂ ਦੇ ਨਾਲ ਇਹ ਜਿਹੜੀ ਹਾਊਸ ਟਰਾਂਸਪੋਰਟੇਸ਼ਨ ਤੇ ਇਨਫਰਾਸਟਰਕਚਰ ਕਮੇਟੀ ਆ ਇਸ ਦੇ ਵਿੱਚੋਂ ਇਹ ਜਿਹੜਾ ਇਹ ਬਿੱਲ ਪਾਸ ਹੋਇਆ, ਜਿਨ੍ਹਾਂ ਦਾ ਤੁਸੀਂ ਨਾਂ ਲਿਆ ਬ੍ਰਾਇਨ ਫਿਟਜ਼ਪੈਟਰਿਕ ਪੈਂਸਿਲਵੇਨੀਆ ਤੋਂ ਤੇ ਪੁਰਟੋ ਰੀਕੋ ਤੋਂ ਜੈਨੀਫਰ ਗੋਨਜ਼ਾਲੇਸ ਕੋਲਨ, ਉਹਨਾਂ ਨੇ ਇਸ ਬਿੱਲ ਨੂੰ ਜਿਹੜਾ ਉਹ ਸਪੋਰਟ ਕੀਤਾ ਆ। ਇਸ ਬਿੱਲ ਦੇ ਮੁੱਢਲੇ ਤੌਰ ਤੋਂ ਲੈ ਕੇ ਹੁਣ ਤੱਕ 229 ਵਾਰ ਇਸ ਨੂੰ ਸੋਧਿਆ ਗਿਆ ਆ। ਸੋ ਇਹ ਜਿਹੜਾ ਲੈਜਿਸਲੇਸ਼ਨ ਡੈਮੋਕ੍ਰੇਟ ਪਾਰਟੀ ਵਾਲੇ ਕਹਿ ਰਹੇ ਆ ਵੀ ਜਿਹੜਾ ਜੋ ਬਾਈਡਨ ਉਹਨਾਂ ਦਾ $2 ਟ੍ਰਿਲੀਅਨ ਦਾ ਇਨਫਰਾਸਟਰਕਚਰ ਪੈਕੇਜ ਆ ਉਸ ਦੇ ਲਈ ਇੱਕ ਮੀਲ ਪੱਥਰ ਜਿਹੜਾ ਉਹ ਸਾਬਤ ਹੋਊਗਾ। ਕਮੇਟੀ ਦੇ ਚੇਅਰਮੈਨ ਪੀਟਰ ਡਿਫੈਜ਼ੀਓ ਉਹਨਾਂ ਨੇ ਇਸ ਬਿੱਲ ਦੇ ਪੂਰੇ ਹੋਣ ਦੇ ਉੱਤੇ ਕਮੇਟੀ ਦੇ ਵਿੱਚ ਕਹਿੰਦੇ ਵੀ ਸਾਰਿਆਂ ਦਾ ਜਿਹੜਾ ਉਹ ਧੰਨਵਾਦ ਕੀਤਾ। ਕਹਿੰਦੇ ਵੀ ਇੰਨੀਆਂ ਜ਼ਿਆਦਾ ਜਿਹੜੀਆਂ ਆ ਅਸੀਂ ਤਬਦੀਲੀਆਂ ਕਰਕੇ ਫਿਰ ਹੀ ਧਿਆਨ ਹਿੱਤ ਸਾਰੀਆਂ ਚੀਜ਼ਾਂ ਨੂੰ ਰੱਖ ਕੇ ਜਿਹੜਾ ਇਸ ਨੂੰ ਅਪਰੂਵ ਕੀਤਾ। ਜਿਹੜੇ ਇਹਨਾਂ ਦੇ ਕਾਊਂਟਰ ਪਾਰਟ ਸੀਗੇ ਦੂਜੇ ਪਾਸੇ ਰੈਂਕਿੰਗ ਰਿਪਬਲਿਕਨ ਸੈਮ ਗ੍ਰੇਵਜ਼ ਮਜ਼ੂਰੀ ਤੋਂ, ਜਿਨ੍ਹਾਂ ਨੇ ਇਸ ਬਿੱਲ ਦੇ ਅਗੇਂਸਟ ਵੋਟ ਪਾਈ ਸੀ, ਉਹਨਾਂ ਨੇ ਕਿਹਾ ਵੀ ਕਮੇਟੀ ਦਾ ਤਾਂ ਚਲੋ ਅਸੀਂ ਧੰਨਵਾਦ ਕਰਦੇ ਹਾਂ ਵੀ ਉਹਨਾਂ ਨੇ ਆਪਣਾ ਕੰਮ ਐਟਲੀਸਟ ਪੂਰਾ ਕੀਤਾ ਆ। ਕਹਿੰਦੇ ਵੀ ਮੈਂ ਇਸ ਗੱਲੋਂ ਖੁਸ਼ ਹਾਂ ਵੀ ਐਟਲੀਸਟ ਅਸੀਂ ਇੱਕ ਬਿੱਲ ਜਿਹੜਾ ਉਹ ਪੇਸ਼ ਕਰਨ 'ਚ ਕਾਮਯਾਬ ਜਿਹੜਾ ਉਹ ਹੋਏ ਆ। ਪਰ ਜੇ ਮੇਰੀ ਮੰਨੀ ਜਾਵੇ ਤਾਂ ਇਹ ਉਹ ਨਹੀਂ ਆ ਵੀ ਜਿਸ ਨੂੰ ਮੈਂ ਚਾਹੁੰਦਾ ਸੀਗਾ, ਪਰ ਕਹਿੰਦੇ ਅਸੀਂ ਲੋਕਾਂ ਦੇ ਲਈ ਕੰਮ ਕਰ ਰਹੇ ਹਾਂ, ਸੋ ਇਹ ਜਿਹੜਾ ਉਹ ਕਰਦੇ ਰਵਾਂਗੇ। ਸੋ ਕਾਫੀ ਕੁਛ ਜਿਹੜਾ ਰਮਨ ਜੀ ਇਸ ਦੇ ਵਿੱਚ ਜਿਹੜਾ ਉਹ ਆਪਾਂ ਨੂੰ ਤਬਦੀਲੀਆਂ ਜਿਹੜੀਆਂ ਉਹ ਆ ਸਕਦੀਆਂ, ਜਾਂ ਜਿਹੜੀਆਂ ਚੀਜ਼ਾਂ ਨੂੰ ਲੈ ਕੇ ਲੋਕ ਅੰਦਰ ਖਾਤੇ ਗੱਲਾਂ ਕਰਦੇ ਰਹਿੰਦੇ ਆ ਪਰ ਮੂਹਰੇ ਆ ਕੇ ਕੋਈ ਬੋਲਦਾ ਨਹੀਂ ਆ। ਸੋ ਉਹ ਕਰੜੇ ਫੈਸਲੇ ਵੀ ਜਿਹੜੇ ਇਸ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਸੁਣਨ ਨੂੰ ਜਿਹੜੇ ਉਹ ਹੋ ਸਕਦੇ ਨੇ। ਇਹ ਹੁਣ ਦੇਖਣਾ ਹੋਊਗਾ ਇਸ ਦੇ ਵਿੱਚ ਕਿੰਨਾ ਕੁ ਜਿਹੜਾ ਸਮਰਥਨ ਆ ਉਹ ਪ੍ਰਾਪਤ ਕਰਦੇ ਨੇ। ਸੋ ਜੋ ਬਾਈਡਨ ਹੁਣਾਂ ਦੇ ਏਜੰਡੇ ਦੇ ਲਈ ਇਹ ਜਿਹੜਾ ਬਿੱਲ ਕਾਫੀ ਅਹਿਮ ਜਿਹੜਾ ਆ ਉਹ ਰਹਿਣ ਵਾਲਾ ਆ ਵੀ ਇਸ ਦਾ ਜਿਹੜਾ ਉਹ ਪਾਸ ਹੋਣਾ ਮੇ ਵੀ ਹਾਊਸ ਦੇ ਵਿੱਚ ਉਹ ਪਾਸ ਹੋ ਜਾਵੇ, ਕਿਉਂਕਿ 6 ਜਿਹੜੇ ਆ ਇਹਨਾਂ ਦੇ ਲਾਅ ਮੇਕਰਸ ਦੇ ਨਾਲ ਇਹਨਾਂ ਦੇ ਕੋਲ ਸਪੋਰਟ ਹੈਗੀ ਆ।
पर कोई भी जाना ਜਿਹੜਾ ਇੱਧਰੋਂ ਉੱਧਰ ਵੀ ਜਿਹੜਾ ਉਹ ਚੱਲ ਜਾਂਦਾ ਕਈ ਬਿੱਲਾਂ ਦੇ ਉੱਤੇ ਆਪਣੀ ਪਾਰਟੀ ਦਾ ਵੀ ਉਹਨਾਂ ਨੂੰ ਸਮਰਥਨ ਜਿਹੜਾ ਉਹ ਪ੍ਰਾਪਤ ਨਹੀਂ ਹੁੰਦਾ ਸੋ ਇਸ ਦਾ ਅਗਲਾ ਜਿਹੜਾ ਸਟੈਪ ਆ ਉਹ ਹੁਣ ਹਾਊਸ ਦੇ ਜਿਹੜਾ ਆ ਉਸ ਦੇ ਵਿੱਚ ਹੋਊਗਾ ਨੈਂਸੀ ਪਲੋਸੀ ਕਦੋਂ ਇਸ ਨੂੰ ਪੇਸ਼ ਕਰੂਗੀ ਇਹ ਜਿਹੜਾ ਆ ਹੁਣ ਦੇਖਣ ਵਾਲੀ ਜਿਹੜੀ ਉਹ ਗੱਲ ਰਹੂਗੀ ਤੇ ਸਰੋਤੇ ਜੇ ਤੁਹਾਡਾ ਵੀ ਕੋਈ ਸਵਾਲ ਜਾਂ ਵਿਚਾਰ ਹੈਗਾ ਆ ਤਾਂ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ 408 272 5200 4082725200 ਦੇ ਉੱਤੇ ਜੀ ਰਮਨ ਜੀ ਬਿਲਕੁਲ ਅਗੇਨ ਜਿਹੜੇ ਇਹ ਬਿੱਲ ਹੈਗੇ ਆ ਜਾਂ ਜਿਹੜੇ ਇਹ ਕੰਮ ਹੈਗੇ ਆ ਇਹਨਾਂ ਦੇ ਵਿੱਚ ਕਾਫੀ ਕਲੋਜ਼ਲੀ ਇਹਨਾਂ ਨੂੰ ਵਾਚ ਕਰਨ ਦੀ ਲੋੜ ਹੁੰਦੀ ਹੈ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਬਿੱਲਸ ਦੇ ਵਿੱਚ ਇਨਕਲੂਡ ਕੀਤੀਆਂ ਜਾਂਦੀਆਂ ਹੁੰਦੀਆਂ ਸੋ ਇਹਨਾਂ ਨੂੰ ਬਹੁਤ ਧਿਆਨ ਦੇ ਨਾਲ ਦੇਖਣ ਦੀ ਲੋੜ ਹੈਗੀ ਆ ਔਰ ਬਹੁਤ ਧਿਆਨ ਦੇ ਨਾਲ ਜਦੋਂ ਕੱਲ੍ਹ ਨੂੰ ਤੁਸੀਂ ਵੋਟਿੰਗ ਕਰਦੇ ਹੈਗੇ ਆ ਜਦੋਂ ਕੱਲ੍ਹ ਨੂੰ ਤੁਸੀਂ ਵੋਟਾਂ ਪਾਉਣੇ ਆ ਤਾਂ ਉਦੋਂ ਡੈਫੀਨੇਟਲੀ ਇਹ ਚੀਜ਼ਾਂ ਨੂੰ ਧਿਆਨ 'ਚ ਰੱਖਣ ਦੀ ਲੋੜ ਹੈਗੀ ਆ ਕਿ ਆਪਾਂ ਕਿਸ ਇਨਸਾਨ ਨੂੰ ਵੋਟ ਪਾ ਰਹੇ ਹੈਗੇ ਆ ਕਿ ਉਹਨੇ ਕਿਸ ਟਾਈਮ 'ਤੇ ਕਿਸ ਬਿਜ਼ਨਸ ਦੇ ਵਿੱਚ ਤੁਸੀਂ ਬੈਠੇ ਆ ਉਹਦੀ ਹੈਲਪ ਕੀਤੀ ਆ ਅਪੋਜ਼ ਕੀਤਾ ਕੀ ਕੀਤਾ ਸੋ ਇਹ ਬਹੁਤ ਜ਼ਰੂਰੀ ਹੁੰਦਾ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਇਸ ਕੰਟਰੀ ਦੇ ਵਿੱਚ ਇਸ ਚੀਜ਼ ਦਾ ਇੱਕ ਫਾਇਦਾ ਹੈਗਾ ਕਿ ਸਾਰੀ ਜਿਹੜੀ ਗੱਲ ਹੈਗੀ ਉਹ ਕਲੈਰਿਟੀ ਨਾਲ ਚੱਲਦੀ ਰਹਿੰਦੀ ਆ ਪਤਾ ਲੱਗਦੀ ਰਹਿੰਦੀ ਆ ਬਸ਼ਰਤੇ ਕਿ ਤੁਸੀਂ ਇਹਨਾਂ ਚੀਜ਼ਾਂ ਦੇ ਵਿੱਚ ਧਿਆਨ ਰੱਖੋ ਇਹਨਾਂ ਚੀਜ਼ਾਂ ਦੇ ਵਿੱਚ ਗੱਲਬਾਤ ਜਿਹੜੀ ਆ ਉਹ ਕਰੋ ਬਾਕੀ ਜਿਹੜੀ ਇਸ ਵੇਲੇ ਸਿਚੁਏਸ਼ਨ ਜਿਹੜੀ ਹੈਗੀ ਆ ਉਹ ਇਹ ਹੈਗੀ ਆ ਕਿ ਬਹੁਤ ਜ਼ਿਆਦੀਆਂ ਚੇਂਜਸ ਆ ਰਹੀਆਂ ਹੈਗੀਆਂ ਜੇ ਆਪਾਂ ਕਹਿ ਲਈਏ ਵੀ ਟਰੱਕਿੰਗ ਦੇ ਵਿੱਚ ਇਸ ਵੇਲੇ ਬਹੁਤ ਵੱਡੀ ਚੇਂਜ ਹੈਗੀ ਰਾਜਕਰਨ ਜਿਹੜੀ ਪਿਛਲੇ 10 ਸਾਲਾਂ ਦੇ ਵਿੱਚ ਆਪਾਂ ਚੇਂਜ ਦੇਖੀ ਆ ਕਾਰਬ ਦੇ ਕਰਕੇ ਨਵੇਂ ਟਰੱਕਾਂ ਕਰਕੇ ਹੁਣ ਜਿਹੜੀ ਆ ਨੈਕਸਟ ਜਿਹੜੀ ਚੇਂਜ ਹੈਗੀ ਆ ਉਹ ਹੈਗੀ ਇਲੈਕਟ੍ਰਿਕ ਟਰੱਕ ਦੀ ਸੋ ਇਲੈਕਟ੍ਰਿਕ ਟਰੱਕ ਦੀ ਜਿਹੜੀ ਚੇਂਜ ਹੈਗੀ ਆ ਉਹ ਇਮੀਨੈਂਟ ਹੈਗੀ ਆ ਆਉਣੀ ਆ ਦੇਰ ਇਜ਼ ਨੋ ਕੁਐਸਚਨ ਅਬਾਊਟ ਇਟ ਤੇ ਮੇਰੇ ਖਿਆਲ ਦੇ ਵਿੱਚ ਸ਼ਾਇਦ ਇਹਨਾਂ ਚੀਜ਼ਾਂ ਤੋਂ ਕੋਈ ਡਰਨ ਦੀ ਵੀ ਲੋੜ ਨਹੀਂ ਹੈਗੀ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਚੇਂਜ ਜਿਹੜੀ ਆ ਉਹ ਲਾਈਫ ਦੇ ਵਿੱਚ ਹੁੰਦੀ ਰਹਿੰਦੀ ਆ ਕਰਦੀ ਰਹਿੰਦੀ ਆ ਯਸ ਔਖੀ ਹੁੰਦੀ ਆ ਚੇਂਜ ਔਖੀ ਆ ਕਰਨੀ ਪਰ ਟਾਈਮ ਦੇ ਮੁਤਾਬਿਕ ਟਾਈਮ ਦੇ ਨਾਲ ਹਰ ਚੀਜ਼ ਜਿਹੜੀ ਆ ਉਹ ਚੇਂਜ ਹੁੰਦੀ ਆ ਔਰ ਹਰ ਚੀਜ਼ ਚੇਂਜ ਹੋਣੀ ਚਾਹੀਦੀ ਹੈ ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹਨਾਂ ਦੇ ਉੱਤੋਂ ਜਿਹੜੀਆਂ ਗੱਲਾਂ ਕਈ ਵਾਰੀ ਕਈ ਜਣੇ ਗੱਲਾਂ ਕਰ ਦਿੰਦੇ ਵੀ ਪਤਾ ਨਹੀਂ ਇਹ ਕੀ ਹੋ ਜਾਣਾ ਮਤਲਬ ਕਿ ਤੂਫਾਨ ਆ ਜਾਣਾ ਇਹ ਸਾਰੀ ਇੰਡਸਟਰੀ ਬਦਲ ਗਈ ਖਤਮ ਹੋ ਗਿਆ ਸਾਰਾ ਕੁਝ ਖਤਮ ਹੋ ਜਾਣਾ ਨਹੀਂ ਇੱਦਾਂ ਦਾ ਕੁਛ ਨਹੀਂ ਹੋਣਾ ਡਰਾਈਵਰਲੈਸ ਟਰੱਕ ਆ ਉਹ ਵੀ ਆਉਣੇ ਆ ਉਹ ਵੀ ਇਹ ਨਹੀਂ ਕਿ ਨਹੀਂ ਆਉਣੇ ਪਰ ਡਰਾਈਵਰ ਦੀ ਸਟਿਲ ਲੋੜ ਰਹਿਣੀ ਹੈ ਡਰਾਈਵਰ ਦੀ ਲੋੜ ਖਤਮ ਨਹੀਂ ਹੋ ਜਾਣੀ ਜੇ ਅੱਜ ਫੈਕਟਰੀਆਂ ਦੇ ਵਿੱਚ ਐਡੀਆਂ ਰੋਬੋਟਸ ਲੱਗ ਕੇ ਜਿਹੜੇ ਰੋਬੋਟ ਲੱਗ ਕੇ ਤੇ ਫੈਕਟਰੀਆਂ ਦੇ ਵਿੱਚ ਗੱਡੀਆਂ ਬਣ ਲੱਗ ਗਈਆਂ ਪਰ ਕੰਮ ਤਾਂ ਸਟਿਲ ਪਬਲਿਕ ਕੋਲ ਦੁਨੀਆ ਕੋਲ ਹੈਗਾ ਨਾ ਫਿਰ ਵੀ ਦੁਨੀਆ ਰੋਟੀ ਤਾਂ ਖਾ ਰਹੀ ਹੈ ਨਾ ਸੋ ਇਹ ਚੀਜ਼ਾਂ ਆ ਕਿ ਇਹ ਚੇਂਜਸ ਆਉਂਦੀਆਂ ਰਹਿਣੀਆਂ ਹੁੰਦੀਆਂ ਰਹਿਣੀਆਂ ਪਰ ਇਹਨੂੰ ਚੇਂਜਸ ਦੇ ਨਾਲ ਆਪਾਂ ਨੂੰ ਬਦਲਣਾ ਚਾਹੀਦਾ ਔਰ ਚੇਂਜਸ ਦੇ ਨਾਲ ਆਪਾਂ ਨੂੰ ਇਹ ਚੀਜ਼ ਸਮਝਣ ਦੀ ਲੋੜ ਆ ਕਿ ਹਾਊ ਟੂ ਅਡਾਪਟ ਆਪਾਂ ਕਿੱਦਾਂ ਆਉਣ ਵਾਲੇ ਸਮੇਂ ਦੇ ਨਾਲ ਅਡਾਪਟ ਕਰੀਏ ਆਪਣੇ ਆਪ ਜੀ ਬਿਲਕੁਲ ਸਰੋਤੇ ਤੁਸੀਂ ਕਾਲ ਕਰ ਸਕਦੇ ਹੋ ਨੰਬਰ 408 272 5200 ਦੇ ਉੱਤੇ ਤੇ ਆਪਾਂ ਵਾਰੀ ਸਿਰ ਆਪਣੇ ਜਿਹੜੇ ਕਾਲਰਸ ਆ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਕਾਲ ਕਰਨ ਦੇ ਲਈ ਨੰਬਰ 4082725200 408 272 5200 ਕਿਮੀ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕਿਮੀ ਜੀ हाँ जी जिमी है सर अच्छा मैं सर क्वेश्चन पूछना ਸੀ मैं बहुत देर तक प्रोग्राम सुन रहा थे पर मेरे को आज ही मौका मिला मैंने क्वेश्चन पूछने का सर मैं कैलीफोर्निया ਦੇ ਵਿੱਚ ਕਦੀ ਆਉਣਾ ਆ ਪਰ ਮੈਨੂੰ ਇੱਕ ਗੱਲ ਬਿਲਕੁਲ ਨਹੀਂ ਸਮਝ ਆਈ ਕਿ ਤੁਸੀਂ ਪਿਛਲੇ ਟੌਪਿਕ ਦੇ ਵਿੱਚ ਇਹ ਗੱਲ ਕੀਤੀ ਸੀਗੀ ਕਿ ਪਾਪੂਲੇਸ਼ਨ ਦੇ ਹਿਸਾਬ ਨਾਲ ਇੱਥੇ ਸਪੀਡ ਪੋਸਟ ਕੀਤੀ ਜਾਂਦੀ ਹੈ ਪਰ ਗੱਡੀਆਂ ਦੀ ਸਪੀਡ ਇਹਨਾਂ ਨੇ 70 ਰੱਖੀ ਹੁੰਦੀ ਆ ਇਹ ਟਰੱਕਾਂ ਦੀ ਸਪੀਡ 55 ਰੱਖੀ ਹੁੰਦੀ ਹੈ ਇਹ ਟ੍ਰੈਫਿਕ ਨੂੰ ਵਧਾਉਣ ਦੀ ਗੱਲ ਕੀਤੀ ਜਾਂਦੀ ਹੈ ਮੈਨੂੰ ਕੋਈ ਸਮਝ ਨਹੀਂ ਆਉਂਦੀ ਕਿਸ ਲੌਜਿਕ ਦੇ ਨਾਲ ਇਹ 55 ਦਾ ਜ਼ੋਨ ਬਣਾਇਆ ਜਾਂਦਾ ਡੈਫੀਨੇਟਲੀ ਵੀਰ ਜੀ ਕਾਰ ਜਿਹੜੀ ਤੁਹਾਡੀ ਆਵਾਜ਼ ਕੱਟ ਰਹੀ ਆ ਹਾਂਜੀ ਜੀ ਹਾਂਜੀ ਸੁਣ ਲਿਓ ਗੱਲ ਜੀ ਰਮਨ ਜੀ ਹਾਂਜੀ ਬਿਲਕੁਲ ਜੀ ਇਹ ਤੁਹਾਡੀ ਜਿਹੜੀ ਚੀਜ਼ ਹੈਗੀ ਬਿਲਕੁਲ ਮੈਂ ਸਮਝ ਗਿਆ ਪਰ ਦੇਖੋ ਕਾਰ ਦੀ ਜਿਹੜਾ ਵੇਟ ਹੈਗਾ ਕਾਰ ਦੀ ਜਿਹੜੀ ਸਾਈਜ਼ ਹੈਗਾ ਉਹ ਕਿੱਡਾ ਹੈਗਾ ਤੇ ਟਰੱਕ 80,000 ਪਾਉਂਡ ਦਾ ਹੈਗਾ ਸੋ ਬਿਗ ਡਿਫਰੈਂਸ ਹੈਗਾ ਕਿਸੇ ਦੀ ਵੀ ਸਮਝਣ ਲਈ ਬਹੁਤ ਛੋਟੀ ਜਿਹੀ ਗੱਲ ਹੈਗੀ ਆ ਜਿਹੜੀਆਂ ਸਾਡੀਆਂ ਕੈਲੀਫੋਰਨੀਆ ਦੀਆਂ ਫਰੀਵੇਜ਼ ਹੈਗੇ ਆ ਜਿਹੜੇ ਸਾਡੇ ਕੈਲੀਫੋਰਨੀਆ ਦਾ ਕਰਵਜ਼ ਹੈਗੇ ਆ ਇਹ ਬੜਾ ਧਿਆਨ ਦੇ ਨਾਲ ਇਹ ਚੀਜ਼ਾਂ ਕੀਤੀਆਂ ਗਈਆਂ ਹੈਗੀਆਂ ਇਹ ਐਵੇਂ ਹੀ ਨਹੀਂ ਕਿ ਆਪਾਂ ਵੈਸੇ ਹੀ ਚੁੱਕ ਕੇ ਕਰਤੀਆਂ ਹੈਗੀਆਂ ਯਸ ਡੈਫੀਨੇਟਲੀ ਪਾਪੂਲੇਸ਼ਨ ਇਜ਼ ਅ ਬਿਗ ਫੈਕਟਰ
ਉਸ ਤੋਂ ਬਾਅਦ ਜਿਹੜੀਆਂ ਫਰੀਵੇਜ਼ ਹੈਗੇ ਆ, ਕਰਵਸ ਹੈਗੇ ਆ, ਜਿਹੜੇ ਇੱਥੋਂ ਦੇ ਮੌਸਮ ਹੈਗਾ, ਹਰ ਚੀਜ਼ ਦੇ ਉੱਤੇ ਧਿਆਨ ਤੇ ਰੱਖ ਕੇ ਇਹ ਜਿਹੜੀ ਸਪੀਡ ਲਿਮਿਟ ਹੈ ਇਹ ਤੈਅ ਕੀਤੀ ਜਾਂਦੀ ਆ। ਇਹ ਆਪਾਂ ਜੇ ਕਹੀਏ ਕਿ ਬਾਕੀ ਸਟੇਟਾਂ ਦੇ ਮੁਕਾਬਲੇ ਯੈਸ ਡੈਫੀਨੇਟਲੀ ਹੁਣ ਜਿਹੜੀਆਂ ਸਟੇਟਸ ਹੈਗੀਆਂ ਮਿਡ ਵੈਸਟ ਦੇ ਵਿੱਚ ਜਾਂ ਸਾਊਥ ਦੇ ਸਟੇਟਸ ਹੈਗੀਆਂ, ਐਮਟੀ ਸਟੇਟਸ ਪਈਆਂ ਹੈਗੀਆਂ, ਡੈਫੀਨੇਟਲੀ ਸਪੀਡ ਜ਼ਿਆਦਾ ਹੈਗੀ ਆ। ਪਰ ਜਿਹੜੀ ਕੈਲੀਫੋਰਨੀਆ ਦੀ ਸਪੀਡ ਆ ਜਾਂ ਕੈਲੀਫੋਰਨੀਆ ਨਾਲ ਨਾਲ ਓਰੇਗਨ ਦੀ ਸਪੀਡ ਆ ਜਾਂ ਵਾਸ਼ਿੰਗਟਨ ਦੀ ਸਪੀਡ ਆ, ਇਹ ਬੜੇ ਧਿਆਨ ਦੇ ਨਾਲ ਇਹਨਾਂ ਦੇ ਉੱਤੇ ਕੰਮ ਕੀਤਾ ਜਾਂਦਾ ਹੈ। ਜਸਟ ਇਸ ਕਰਕੇ ਨਹੀਂ ਵੀ ਕਾਰ ਦੀ ਸਪੀਡ 75 ਕਰਤੀ ਤੇ ਟਰੱਕ ਦੀ 55 ਕਿਉਂ, ਕਾਰ ਔਰ ਟਰੱਕ ਦੇ ਵਿੱਚ ਬਹੁਤ ਵੱਡਾ ਡਿਫਰੈਂਸ ਹੈਗਾ ਜੀ। ਥੈਂਕ ਯੂ ਜੀ। ਜੀ ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਜਸਬੀਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਦੋਨੋਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਮਨ ਜੀ, ਮੇਰਾ ਉਹਦੇ ਫਿਊਲ ਕਾਰਡ ਬਾਰੇ ਸਵਾਲ ਸੀਗਾ। ਲਵ ਦੇ ਨਾਲ ਤੁਹਾਡਾ ਕੋਈ ਟਾਈ ਅਪ ਹੋ ਰਿਹਾ ਜਾਂ ਨਹੀਂ ਹੋ ਰਿਹਾ? ਜੀ ਅਜੇ ਨਹੀਂ ਹੈਗਾ, ਅਜੇ ਗੱਲਬਾਤ ਹਮੇਸ਼ਾ ਚੱਲਦੀ ਰਹਿੰਦੀ ਆ, ਪਰ ਕੋਈ ਨਾਪਤਾ ਦਾ ਅਜੇ ਜਿਹੜਾ ਲਵਜ਼ ਦੇ ਨਾਲ ਫਿਊਲ ਕਾਰਡ ਦਾ ਜਿਹੜਾ ਕੋਈ ਅਜੇ ਟਾਈ ਅਪ ਨਹੀਂ ਹੈਗਾ ਜਾਂ ਹੋਣ ਜਾ ਰਿਹਾ। ਜਿਹੜਾ ਟਾਈ ਅਪ ਹੈਗਾ ਇਸ ਵੇਲੇ ਪੈਟਰੋ ਟੀਏ AMS ਰੋਡੀਜ਼ ਦੇ ਨਾਲ ਹੈਗਾ। ਜਿਹੜੇ ਕਈ ਜਿਹੜੀਆਂ ਇਹ ਲਵਜ਼ ਹੋ ਗਏ, ਜਿਹੜਾ ਪਾਇਲਟ ਫਲਾਈਂਗ 'ਚ ਹੈਗਾ ਉਹ ਟੋਟਲੀ ਜਿਹੜਾ ਆ ਉਹ ਡਿਨਾਈ ਕਰਦਾ ਹੈਗਾ ਕਿ ਐਸੋਸੀਏਸ਼ਨ ਦੇ ਨਾਲ ਡੀਲ ਕਰਨ ਤੋਂ। ਲਵਜ਼ ਜਿਹੜਾ ਹੈਗਾ ਉਹ ਨੈਗੋਸ਼ੀਏਸ਼ਨ 'ਤੇ ਹੁੰਦਾ ਹੈ, ਪਰ ਉਹਨਾਂ ਦਾ ਡਿਸਕਾਊਂਟ ਜਿਹੜਾ ਉਹ ਸਿਗਨੀਫਿਕੈਂਟ ਨਹੀਂ ਹੈਗਾ ਕਿ ਉਹਨਾਂ ਨਾਲ ਕੰਮ ਕੀਤਾ ਜਾਵੇ। ਸੋ ਇਸ ਕਰਕੇ ਜਿਹੜਾ ਅਜੇ ਪੈਟਰੋ ਟੀਏ ਦੇ ਨਾਲ ਜਿਹੜਾ ਆਪਣਾ ਚੱਲ ਰਿਹਾ ਹੈਗਾ ਜੀ। ਇਸ ਤੋਂ ਤੁਹਾਡਾ ਵੀ ਕੋਈ ਜੋ ਟਰੱਕਿੰਗ ਇੰਡਸਟਰੀ ਨੂੰ ਲੈ ਕੇ ਜੋ ਕੁਛ ਆ ਰਿਹਾ, ਤੁਹਾਡੇ ਮਨ ਦੇ ਵਿੱਚ ਕੋਈ ਵਿਚਾਰ ਆ, ਕੋਈ ਸਵਾਲ ਆ, ਤਾਂ ਜਿਹੜਾ ਜ਼ਰੂਰ ਤੁਸੀਂ ਪੁੱਛ ਸਕਦੇ ਹੋ। 408 272 5200 408272 5200 ਦੇ ਉੱਤੇ। ਅਤੇ ਰਮਨ ਜੀ, ਮੈਂ ਪੜ੍ਹ ਰਿਹਾ ਸੀ ਇਸ ਜਿਹੜੇ ਆ ਮਾਮਲੇ ਦੇ ਵਿੱਚ ਜਿਹੜਾ ਇਹੀ ਬਿੱਲ ਪਾਸ ਕੀਤਾ, ਇਸ ਦੇ ਵਿੱਚ ਹੋਰ ਵੀ ਬਹੁਤ ਕੁਛ ਇਹਨਾਂ ਨੇ ਜਿਹੜਾ ਨਾਲ ਇਸ ਦੇ ਵਿੱਚ ਐਡ ਕੀਤਾ ਆ। ਚਾਈਲਡ ਲੇਬਰ ਦਾ ਵੀ ਇੱਕ ਇਸ ਦੇ ਵਿੱਚ ਪੱਖ ਕਹਿੰਦੇ ਉਹਨਾਂ ਨੇ ਰੱਖਿਆ ਗਿਆ ਆ। ਕਹਿੰਦੇ ਵੀ ਇਸ ਬਿੱਲ ਦੇ ਵਿੱਚ ਜਿਹੜਾ $547 ਬਿਲੀਅਨ ਦਾ ਜਿਹੜਾ ਉਹ ਹੈਗਾ ਆ, ਇਸ ਦੇ ਵਿੱਚ ਇਹਨਾਂ ਨੇ $4 ਬਿਲੀਅਨ ਇਲੈਕਟ੍ਰਿਕ ਚਾਰਜਿੰਗ ਜਿਹੜਾ ਇਨਫਰਾਸਟਰਕਚਰ ਆ ਉਸ ਦੇ ਵੱਲ ਨੂੰ ਏਮ ਕੀਤਾ ਆ ਵੀ ਉਸ ਦੇ ਵਿੱਚ ਇਹਨਾਂ ਨੇ ਇਨਵੈਸਟਮੈਂਟ ਕਰਨੀ ਆ। ਪਰ ਇੱਕ ਜਿਹੜੇ ਰਿਪਰੈਜ਼ੈਂਟੇਟਿਵ ਪੀਟਰ ਸਟੋਬਰ ਰਿਪਬਲਿਕਨ ਜਿਹੜੇ ਮਿਨੇਸੋਟਾ ਦੇ ਨੇ, ਉਹਨਾਂ ਨੇ ਜਿਹੜਾ ਇੱਕ ਅਮੈਂਡਮੈਂਟ ਲਿਆਂਦਾ ਸੀਗਾ ਵੀ ਕਹਿੰਦੇ ਵੀ ਇਹ ਚੀਜ਼ ਪੁਸ਼ਟ ਕੀਤੀ ਜਾਵੇ ਵੀ ਜਿਹੜਾ ਸੈਕਟਰੀ ਆਫ ਕਮਰਸ ਸਰਟੀਫਾਈ ਕਰੇ ਵੀ ਜਿਹੜੇ ਇਲੈਕਟ੍ਰੀਕਲ ਵਹੀਕਲ ਚਾਰਜਿੰਗ ਡਿਵਾਈਸਿਸ ਜਿਹੜੇ ਡਿਵਾਈਸ ਉੱਥੇ ਲੱਗਣੇ ਨੇ, ਜਿਸ ਦੇ ਲਈ ਫੈਡਰਲ ਮਨੀ ਜਾਣੀ ਆ, ਮੇਕ ਸ਼ੋਰ ਕਰੋ ਵੀ ਜਿਹੜੇ ਮਿਨਰਲ ਜੇ ਰਾ ਮਟੀਰੀਅਲ ਕਿਸੇ ਬਾਹਰਲੇ ਮੁਲਕ ਤੋਂ ਆ ਰਿਹਾ ਆ ਵੀ ਉਹ ਜਿਹੜਾ ਮਿਨਰਲ ਆ ਉਹਨਾਂ ਨੇ ਜਿਹੜਾ ਉਸ ਦਾ ਖਦਾਨ ਖੋਦਿਆ ਆ ਉਸ ਦੇ ਵਿੱਚ ਚਾਈਲਡ ਲੇਬਰ ਜਿਹੜਾ ਉਹ ਨਾ ਹੋਇਆ ਹੋਵੇ। ਅਤੇ ਫਿਰ ਕਹਿੰਦੇ ਆ ਵੀ ਇਹ ਅਮੈਂਡਮੈਂਟ ਨੂੰ ਬਾਕੀਆਂ ਦਾ ਵੀ ਜਿਹੜਾ ਸਮਰਥਨ ਮਿਲਿਆ, 30 ਦੇ ਮੁਕਾਬਲੇ 38 ਜਿਹੜੇ ਆ ਉਹ ਵੋਟਾਂ ਦੇ ਨਾਲ ਇਸ ਨੂੰ ਉਹਨਾਂ ਨੇ ਜਿਹੜਾ ਅਸੈਪਟ ਉਹ ਕਰ ਲਿਆ ਸੀਗਾ। ਸੋ ਇਹ ਜਿਹੜਾ ਕਾਫੀ ਕੁਛ ਜਿਹੜਾ ਆ ਇਸ ਅਮੈਂਡਮੈਂਟਸ ਦੇ ਵਿੱਚ ਜਿਹੜੀਆਂ 229 ਆਪਾਂ ਅਮੈਂਡਮੈਂਟ ਦੱਸੀਆਂ ਆ, ਉਸ ਦੇ ਵਿੱਚ ਇੱਦਾਂ ਦੀਆਂ ਬਹੁਤ ਹੋਰ ਛੋਟੀਆਂ ਵੱਡੀਆਂ ਜਿਹੜੀਆਂ ਗੱਲਾਂ ਆ ਉਹਨਾਂ ਨੇ ਇਸ ਦੇ ਵਿੱਚ ਐਡ ਕੀਤੀਆਂ ਆ ਜੀ। ਸੋ ਜਿੱਦਾਂ ਆਪਾਂ ਬੀਤੇ ਦਿਨਾਂ ਦੇ ਵਿੱਚ ਵੀ ਜ਼ਿਕਰ ਕੀਤਾ ਸੀਗਾ ਵੀ ਜਿਹੜੀ ਮਿਨੀਮਮ ਇੰਸ਼ੋਰੈਂਸ ਰਿਕੁਆਇਰਮੈਂਟ ਆ, ਜਿਹੜੀ $7.5 ਲੱਖ ਦੀ ਇੱਕ ਟਾਈਮ ਦੇ ਉੱਤੇ ਹੁੰਦੀ ਸੀ ਲਾਇਬਿਲਿਟੀ, ਉਸ ਨੂੰ ਵਧਾ ਕੇ 2 ਮਿਲੀਅਨ ਤੱਕ ਦੀ ਜਿਹੜੀ ਕਰਨ ਦੀ ਗੁਜ਼ਾਰਿਸ਼ ਜਿਹੜੀ ਸਿਫਾਰਿਸ਼ ਇਸ ਦੇ ਵਿੱਚ ਹੈਗੀ ਆ। ਇਹ ਪਿਛਲੇ ਕਈ ਸਾਲਾਂ ਤੋਂ ਆਪਾਂ ਇਸ ਦਾ ਰੌਲਾ ਜਿਹੜਾ ਉਹ ਸੁਣਦੇ ਆ ਰਹੇ ਹੈਗੇ ਆ। ਅਤੇ ਆਈ ਥਿੰਕ ਲਾਸਟ 70 ਜਾਂ 80 ਦੇ ਦਹਾਕੇ ਦੇ ਵਿੱਚ ਇਹ ਜਿਹੜੀ ਮਿਨੀਮਮ ਇੰਸ਼ੋਰੈਂਸ ਰਿਕੁਆਇਰਮੈਂਟ ਵਧਾਈ ਗਈ ਸੀਗੀ। ਜੀ ਬਿਲਕੁਲ, ਇਹ ਜਿਹੜੀ ਇੰਸ਼ੋਰੈਂਸ ਰਿਕੁਆਇਰਮੈਂਟ ਹੈਗੀ ਹੈ ਕਾਫੀ ਦੇਰ ਤੋਂ ਜਿਹੜੀ ਆ ਇਹ 750 ਤੇ ਚੱਲੀ ਆ ਰਹੀ ਹੈ। ਮੋਸਟਲੀ ਆਪਣੀਆਂ ਜਿਹੜੀਆਂ ਟਰੱਕਿੰਗ ਕੰਪਨੀਆਂ ਹੈਗੀਆਂ ਆ, ਮੋਸਟਲੀ ਬ੍ਰੋਕਰ ਜਿਹੜੇ ਹੈਗੇ ਉਹ 1 ਮਿਲੀਅਨ ਦੀ ਰਿਕੁਆਇਰ ਕਰ ਦਿੰਦੇ ਅੱਜ ਕੱਲ੍ਹ, ਅਤੇ ਮਤਲਬ ਕਿ ਤੁਸੀਂ 1 ਮਿਲੀਅਨ ਦੀ ਲੈ ਸਕਦੇ ਆ ਵਧਾ ਕੇ ਆਪਣੀ ਜਿਹੜੀ ਆ ਉਹ 7.5 ਜਿਹੜੀ ਆ ਉਹ ਮਿਨੀਮਮ ਹੈਗੀ ਆ, ਪਰ 1 ਮਿਲੀਅਨ ਦੀ ਰਿਕੁਆਇਰ ਕਰਦੇ ਆ ਮੋਸਟਲੀ ਸਾਰੇ ਬ੍ਰੋਕਰ ਜਿਹੜੇ ਆ। ਸੋ ਹੋ ਜਾਂਦੀ ਆ, ਪਰ ਇਹਦੇ ਨਾਲ ਨਾਲ ਰਾਜਕਰਨ ਇੱਕ ਹੋਰ ਵੀ ਚੀਜ਼ ਹੈਗੀ ਆ ਕਿ ਜਿਹੜਾ ਇਹ ਇੰਸ਼ੋਰੈਂਸ ਰਿਕੁਆਇਰਮੈਂਟ ਜਿਹੜੀ ਰੱਖੀ ਗਈ ਆ, ਇਹਦੇ ਨਾਲ ਦੇ ਨਾਲ FMCSA ਨੂੰ ਆਥੋਰਾਈਜੇਸ਼ਨ ਦੇਣ ਦੀ ਗੱਲ ਵੀ ਕਹੀ ਗਈ ਆ ਕਿ FMCSA ਨੂੰ ਆਥੋਰਾਈਜ਼ ਕੀਤਾ ਜਾਵੇ ਕਿ ਹਰ 5 ਸਾਲ ਬਾਅਦ ਅਕੋਰਡਿੰਗ ਟੂ ਦਾ ਇਨਫਲੇਸ਼ਨ ਇਹਦਾ ਜਿਹੜਾ ਕੈਪ ਹੈਗਾ ਉਹ ਐਡਜਸਟ ਕੀਤਾ ਜਾਣਾ ਚਾਹੀਦਾ, ਤਾਂ ਕਹਿਣ ਦਾ ਮਤਲਬ ਕਿ ਹਰ 5 ਸਾਲ ਬਾਅਦ ਇਹਨੂੰ ਰੀਵਿਜ਼ਿਟ ਕਰਕੇ ਜੇ ਵਧਾਉਣ ਦੀ ਅਕੋਰਡਿੰਗ ਟੂ ਦਾ ਇਨਫਲੇਸ਼ਨ ਜੇ ਵਧਾਉਣ ਦੀ ਲੋੜ ਪਵੇ ਤੇ ਹਰ 5 ਸਾਲਾਂ ਬਾਅਦ ਇਹਨੂੰ ਵਧਾਈ ਜਾਣਾ ਚਾਹੀਦਾ ਆ। ਸੋ ਇਹ ਜਿਹੜੀ ਆ ਇਹਦੇ ਵਿੱਚ ਜਿਹੜੀ ਆਪਸ਼ਨ ਉਹ FMCSA ਨੂੰ ਆਥੋਰਾਈਜ਼ ਕਰਨ ਦੀ ਗੱਲ ਵੀ ਕੀਤੀ ਗਈ ਹੈ ਜੀ। ਸੋ ਹੁਣ ਇਹਦਾ ਮਤਲਬ ਬ੍ਰੋਕਰ ਮੰਨਦੇ ਆ ਵੀ 7.5 ਲੱਖ ਇੱਕ ਹਿਸਾਬ ਦੇ ਨਾਲ ਘੱਟ ਆ, ਸੋ ਜੇ ਉਹ ਆਟੋਮੈਟਿਕਲੀ ਖੁਦ ਹੁਣ 1 ਮਿਲੀਅਨ ਮੰਗਣ ਲੱਗ ਗਏ ਹੈਗੇ ਆ।
ਪਰ ਇਹ ਆ ਵੀ ਓਵਰਆਲ ਫਿਰ ਓਬਵੀਅਸਲੀ ਇੰਸ਼ੋਰੈਂਸ ਪ੍ਰੀਮੀਅਮ ਰੇਟਸ ਜਿਹੜੇ ਆ ਉਹ ਵੀ ਜਿਹੜੇ ਉੱਤੇ ਜਾਣਗੇ ਜਦੋਂ ਲਾਇਬਿਲਿਟੀ 7.5 ਤੋਂ ਵੱਧ ਕੇ ਜਾਂ ਮਿਲੀਅਨ ਤੋਂ ਵੱਧ ਕੇ 2 ਮਿਲੀਅਨ ਜਿਹੜੀ ਆ ਉਹ ਡੈਫੀਨੇਟਲੀ। ਪਰ ਜਿਹੜਾ ਇੱਕ ਹੋਰ ਰਾਜਕਰਨ ਇੱਕ ਹੋਰ ਗੱਲ ਹੈਗੀ ਆ, ਬਹੁਤਿਆਂ ਦੇ ਵਿੱਚ ਇਹ ਹੈਗਾ ਕਿ 7.5 ਦੀ ਆ ਤੇ ਹੁਣ 2 ਮਿਲੀਅਨ ਹੋ ਗਈ ਤੇ ਸਾਡੇ ਰੇਟ ਟ੍ਰਿਪਲ ਹੋ ਜਾਣੇ ਆ, ਪਰ ਟ੍ਰਿਪਲ ਨਹੀਂ ਹੋਣੇ, ਵਧਣਗੇ ਪਰ ਟ੍ਰਿਪਲ ਨਹੀਂ ਹੋਣਗੇ। ਇਹ ਵੀ ਇੱਕ ਮਿਸਕਨਸੈਪਸ਼ਨ ਹੈਗੀ ਆ ਲੋਕਾਂ ਦੇ ਵਿੱਚ, ਮਤਲਬ ਕੀ ਹੈਗੀ ਹੈ ਕਿ ਸ਼ਾਇਦ ਜੇ ਕਵਰੇਜ ਟ੍ਰਿਪਲ ਹੋਊਗੀ ਤਾਂ ਸਾਡੇ ਰੇਟ ਵੀ ਟ੍ਰਿਪਲ ਹੋ ਜਾਣੇ ਆ। ਰੇਟ ਟ੍ਰਿਪਲ ਨਹੀਂ ਹੋਣੇ ਹੈਗੇ, ਰੇਟ ਤੁਹਾਡੇ ਥੋੜ੍ਹੇ ਵਧਣਗੇ, ਜ਼ਿਆਦਾ ਵਧਣਗੇ, ਉਹ ਅਕੋਰਡਿੰਗ ਟੂ ਤੁਹਾਡੇ ਕਲੇਮ ਦੇ ਹੋਊਗਾ ਕਿ ਜਿੱਦਾਂ ਦਾ ਤੁਹਾਡਾ ਕਲੇਮਸ ਹੈਗੇ ਆ। ਤੇ ਇੱਥੇ ਰਾਜਕਰਨ ਮੈਂ ਇੱਕ ਚੀਜ਼ ਇੰਸ਼ੋਰੈਂਸ ਦੇ ਉੱਤੇ ਹੀ ਗੱਲ ਚੱਲੀ ਹੈਗੀ ਆ ਤੇ ਮੈਂ ਇੱਕ ਟੌਪਿਕ ਦੇ ਉੱਤੇ ਟੱਚ ਕਰਨਾ ਚਾਹੁੰਦਾ। ਬਹੁਤ ਜਾਣੇ ਜਿਹੜੇ ਸਾਡੇ ਕਮਿਊਨਿਟੀ ਦੇ ਵਿੱਚ ਮੈਨੂੰ ਕਾਲਸ ਵੀ ਆ ਰਹੀਆਂ ਹੈਗੀਆਂ ਔਰ ਕੰਪਲੇਂਟਸ ਵੀ ਆ ਰਹੀਆਂ ਹੈਗੀਆਂ ਔਰ ਇਸ਼ੂਜ਼ ਵੀ ਖੜੇ ਹੋ ਰਹੇ ਆ। ਸਾਡੇ ਇੰਸ਼ੋਰੈਂਸ ਇੰਡਸਟਰੀ ਜਿਹੜੀ ਟਰੱਕਿੰਗ ਇੰਡਸਟਰੀ ਆ, ਉਹਨੇ ਜਿਹੜੀ ਇਹ ਇੰਸ਼ੋਰੈਂਸ ਦੀ ਵਾਧੇ ਦੀ ਜਿਹੜੀ ਆਪਾਂ ਗੱਲ ਕਰਦੇ ਹਾਂ ਜਾਂ ਵਾਧੇ ਦੀ ਆਪਾਂ ਕੰਪਲੇਂਟ ਕਰਦੇ ਹਾਂ ਹਰ ਵੇਲੇ, ਇਹਦੇ ਵਿੱਚ ਅਸੀਂ ਇੰਨੇ ਕੁ ਜ਼ਿਆਦਾ ਭਾਗੀਦਾਰ ਹਾਂ ਇਸ ਵੇਲੇ। ਤੁਸੀਂ ਇਹ ਕਹਿ ਲਓ ਵੀ ਸਾਡਾ ਕੋਈ ਮਤਲਬ ਜਿਹਨੂੰ ਕਹਿ ਰਹੇ ਵੀ ਕੋਈ ਹਿਸਾਬ ਕਿਤਾਬ ਹੀ ਨਹੀਂ ਰਹਿ ਗਿਆ। ਐਡੀ ਵੱਡੀ ਇਸ਼ੂ ਆ ਕਿ ਸਾਡੇ ਜਿੰਨੇ ਡਰਾਈਵਰ ਆ ਇਸ ਵੇਲੇ ਬਹੁਤ ਜ਼ਿਆਦੀਆਂ ਕੰਪਨੀਆਂ ਜਿਹੜੀਆਂ ਆ ਉਹ ਡਰਾਈਵਰਸ ਨੂੰ ਐਡ ਹੀ ਨਹੀਂ ਕਰਦੀਆਂ ਇੰਸ਼ੋਰੈਂਸ ਦੇ ਵਿੱਚ, ਇੰਸ਼ੋਰੈਂਸ ਕੰਪਨੀ ਨੂੰ ਦੱਸਦੀਆਂ ਹੀ ਨਹੀਂ, ਜਦਕਿ ਇੰਸ਼ੋਰੈਂਸ ਕੰਪਨੀ ਨੇ ਓਪਨਲੀ ਇਹ ਕਹਿ ਰੱਖਿਆ ਹੁੰਦਾ ਉਹਨਾਂ ਨੂੰ ਕਿ ਕੋਈ ਵੀ ਡਰਾਈਵਰ ਜਿਹੜਾ ਤੁਹਾਡਾ 2 ਸਾਲ ਤੋਂ ਘੱਟ ਐਕਸਪੀਰੀਅੰਸ ਵਾਲਾ ਅਸੀਂ ਐਡ ਨਹੀਂ ਕਰਨਾ, ਸਿੰਪਲ ਐਂਡ ਆਫ ਸਟੋਰੀ। ਠੀਕ ਆ, ਉਹ ਫਿਰ ਵੀ 6 ਮਹੀਨੇ ਦੇ ਐਕਸਪੀਰੀਅੰਸ ਵਾਲੇ ਡਰਾਈਵਰ ਨੂੰ, ਸਾਲ ਦੇ ਐਕਸਪੀਰੀਅੰਸ ਵਾਲੇ ਡਰਾਈਵਰ ਨੂੰ ਜੋ ਹੈ ਸਾਰਾ ਇਕੱਠਾ ਕਰਕੇ ਟਰੱਕ ਤੇ ਚੜਾ ਦਿੰਦੇ ਆ। ਫਿਰ ਕਾਲ ਕਰਦੇ ਆ ਜੀ ਭਾਜੀ ਹੁਣ ਤਾਂ ਸਾਡਾ ਕਲੇਮ ਹੋ ਗਿਆ, ਤਾਂ ਕਲੇਮ ਸਾਡਾ ਉਹ ਜਿਹੜਾ ਉਹ ਡਿਨਾਈ ਕਰੀ ਜਾ ਰਿਹਾ। ਡਿਨਾਈ ਕਿਉਂ ਕਰੀ ਜਾ ਰਿਹਾ? ਉਹ ਸਾਡੇ ਕੋਲੋਂ ਸ਼ਾਇਦ ਡਰਾਈਵਰ ਐਡ ਨਹੀਂ ਕਰ ਹੋਇਆ, ਸ਼ਾਇਦ ਨਹੀਂ, ਤੁਸੀਂ ਪਰਪਸਲੀ ਐਡ ਨਹੀਂ ਕੀਤਾ। ਤੁਹਾਨੂੰ ਜਦੋਂ ਇੰਸ਼ੋਰੈਂਸ ਨੇ ਲਿਖ ਕੇ ਦਿੱਤਾ ਐਡੇ ਵੱਡੇ ਅੱਖਰਾਂ ਦੇ ਵਿੱਚ, ਬੋਲਡ ਅੱਖਰਾਂ ਦੇ ਵਿੱਚ, ਮੈਨੂੰ ਇੰਸ਼ੋਰੈਂਸ ਕੰਪਨੀਆਂ ਕੋਲੋਂ ਉਹਨਾਂ ਦੀਆਂ ਉਹ ਵੀ ਆਈਆਂ, ਪਿਕਚਰਸ ਵੀ ਆਈਆਂ ਕਿ ਜਿਹਦੇ 'ਚ ਉਹਨਾਂ ਦੱਸਿਆ ਕਿ ਟੇਕ ਅ ਲੁੱਕ ਐਟ ਇਟ, ਬੋਲਡ ਐਂਡ ਬਿਗ ਲੈਟਰਸ ਦੇ ਵਿੱਚ ਅਸੀਂ ਕਰਕੇ ਔਰ ਸਪੈਸੀਫਿਕਲੀ ਇਸ ਪੈਰਾਗ੍ਰਾਫ ਦੇ ਥੱਲੇ ਅਸੀਂ ਸਾਈਨ ਕਰਵਾਏ ਆ। ਠੀਕ ਹੈ ਨਾ, ਕਿ ਤੁਸੀਂ ਆਹ ਚੀਜ਼ ਨਹੀਂ ਕਰ ਸਕਦੇ। ਤੇ ਭਰਾ ਮੇਰੇ, ਜੇ ਉਹੀ ਚੀਜ਼ ਉਹ ਜਿੱਤੇ ਅਸੀਂ ਸਾਈਨ ਕੀਤੇ ਆ ਜਿਹੜੇ ਮੋਟੇ, ਜੇ ਉਸੇ ਹੀ ਚੀਜ਼ ਦੇ ਉੱਤੇ ਅਸੀਂ ਅਸਰ ਨਹੀਂ ਕਰਾਂਗੇ ਔਰ ਉਹਨੂੰ ਕਰਾਂਗੇ, ਆਬਵੀਅਸਲੀ ਤੁਹਾਡਾ ਕਲੇਮ ਜਿਹੜਾ ਨਹੀਂ ਹੋਣਾ ਹੈਗਾ। ਲੱਖਾਂ ਡਾਲਰਾਂ ਦੇ ਕਲੇਮ ਜਿਹੜੇ ਇਸ ਵੇਲੇ ਸਾਡੀਆਂ ਕੰਪਨੀਆਂ ਪੱਲਿਓਂ ਦੇ ਰਹੀਆਂ। ਵਾਏ? ਬਿਕੋਜ਼ ਆਹ ਇੱਕ ਅਣਗਹਿਲੀ ਕਰਦੀਆਂ। ਉਹ ਯਾਰ ਜੇ ਟਰੱਕ ਨਹੀਂ ਜਾਊਗਾ, ਟਰੱਕ ਘੱਟ ਲੈ ਲਓ ਨਾ, ਜੇ ਨਹੀਂ ਹੈਗਾ ਡਰਾਈਵਰ ਤੁਹਾਡੇ ਕੋਲ ਸਹੀ ਤੇ ਟਰੱਕ ਘੱਟ ਲੈ ਲਓ। ਕੀ ਆਪਣੀ ਮਤਲਬ ਕਿ ਉਹ ਪੰਜਾਬੀ ਦੇ ਕਹਿਣ ਵਾਂਗੂ ਵੇਲਣੇ 'ਚ ਬਾਂਹ ਆਈ ਆ ਵੀ ਅਸੀਂ ਮਰਨਾ ਹੀ ਮਰਨਾ ਹੈ ਨਾ, ਵੀ ਉਹ ਚੀਜ਼ ਨੂੰ ਇੰਨੀ ਜ਼ਿਆਦੀ ਇਸ ਵੇਲੇ ਇਹ ਜ਼ਿਆਦਾ ਕ੍ਰੀਏਟ ਕੀਤੀ ਗਈ ਆ। ਟਰੱਕ ਲੈਣ ਨੂੰ ਦੇਖੋ ਤਾਂ ਜਿਹੜਾ ਵੀ ਬੰਦਾ ਆ ਇਸ ਵੇਲੇ 10-10, 15-15 ਟਰੱਕ ਆਰਡਰ ਕਰੀ ਫਿਰਦੇ ਆ ਹੈ ਨਾ, ਬਟ ਜੇ ਕਹੋ ਡਰਾਈਵਰ, ਭਾਈ ਡਰਾਈਵਰ ਹੈ ਨਹੀਂ, ਉਹ ਡਰਾਈਵਰ ਹੈ ਨਹੀਂ, ਟਰੱਕ ਲੈਣ ਕੀ ਕਰੋਗੇ? ਫਿਰ ਲਿਆਓਗੇ, ਫਿਰ ਆਬਵੀਅਸਲੀ ਉੱਤੇ ਗਲਤ ਬੰਦਾ ਚੜਾਓਗੇ, ਆਬਵੀਅਸਲੀ ਤੁਹਾਡਾ ਸਾਰਾ ਜਿਹੜਾ ਪ੍ਰੋਬਲਮ ਹੈ। ਤੇ ਇਹ ਸਾਰਾ ਮੁੜ ਕੇ ਕੀ ਆਉਂਦਾ ਵੀ ਬਾਕੀ ਸਾਰਿਆਂ ਦੀ ਵੀ ਇੰਸ਼ੋਰੈਂਸ ਵੱਧ ਜਾਂਦੀ ਹੈ। ਜੀ ਜੀ, ਅਗਲੇ ਕਾਲਰ ਅੰਮ੍ਰਿਤਪਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਆਪਣਾ ਰਿਗਾਰਡਿੰਗ ਮੇਰਾ ਲਾਸਟ ਮੰਥ ਟਰੱਕ ਚੋਰੀ ਹੋ ਗਿਆ ਸੀ ਆਪਣਾ 28 ਨੂੰ। ਜੀ ਜੀ। ਤੇ ਭਾਜੀ ਮੈਂ ਉਹ ਕਲੇਮ ਦਾ ਪੁੱਛਣਾ ਕਿੱਦਾਂ, ਟਰੱਕ ਤੇ ਮਿਲ ਗਿਆ ਵਿੱਚੋਂ ਸਮਾਨ ਸਮੂਨ ਸਾਰਾ ਚੋਰੀ ਕਰਕੇ ਲੈ ਗਏ ਸੀ। ਤੇ ਜਿੱਦਾਂ ਮੈਂ ਹੁਣ ਆਪਣੀ ਇੰਸ਼ੋਰੈਂਸ ਨੂੰ ਕਲੇਮ ਕਰਦਾ, ਉਹਨਾਂ ਡਿਟੈਕਟਿਵ ਵੀ ਲੈਣਾ, ਫਿਰ ਕਲੇਮ ਵੀ ਆਉਂਦਾ ਇੰਸ਼ੋਰੈਂਸ ਹੈ ਨਾ। ਤੇ ਮੈਂ ਇਹ ਪੁੱਛਣਾ ਚਾਹੁੰਦਾ ਵੀ ਜਿੱਦਾਂ ਆਪਾਂ ਜਿਹੜਾ ਯਾਰਡ ਵਾਲਾ ਉਹਨਾਂ ਤੇ ਕਲੇਮ ਕਰ ਸਕਦੇ, ਕਿੱਦਾਂ ਕੀ ਕਰ ਸਕਦੇ, ਇਹਦੇ ਰਿਗਾਰਡਿੰਗ ਪੁੱਛਣਾ ਚਾਹੁੰਦਾ। ਭਾਈ ਤੁਸੀਂ ਇੰਸ਼ੋਰੈਂਸ ਨੂੰ ਕਲੇਮ ਕਰ ਸਕਦੇ ਆ। ਇੰਸ਼ੋਰੈਂਸ ਅੱਗੇ ਕੀ ਕਰਦੀ ਹੈ ਉਹ ਇੰਸ਼ੋਰੈਂਸ ਦੀ ਮਰਜ਼ੀ ਹੈਗੀ ਆ। ਮੇਰੇ ਖਿਆਲ ਵਿੱਚ ਤੁਸੀਂ ਸਿਰਫ ਇੰਸ਼ੋਰੈਂਸ ਨੂੰ ਕਲੇਮ ਕਰ ਸਕਦੇ ਆ। ਯਾਰਡ ਨੂੰ ਤੁਸੀਂ ਕਲੇਮ ਨਹੀਂ, ਕੋਈ ਇੱਦਾਂ ਦਾ ਯਾਰਡ ਦੇ ਉੱਤੇ ਜੇ ਤੁਹਾਡੀ ਯਾਰਡ ਦੀ ਗਲਤੀ ਕਰਕੇ ਹੋਇਆ ਨੈਗਲੀਜੈਂਸ ਦਾ ਤੁਸੀਂ ਲਾਸੂਟ ਹੁੰਦਾ ਆ, ਪਰ ਉਹਦੇ ਵਿੱਚ ਆਈ ਡੋਂਟ ਥਿੰਕ ਸੋ ਵਰਥ ਇਟ ਹੈਗਾ ਇੰਨਾ ਕਰਨਾ ਜਾਂ ਇੰਨਾ ਜਾਣਾ ਦੂਰ ਤੱਕ। ਪਰ ਇੰਸ਼ੋਰੈਂਸ ਦਾ ਕਲੇਮ ਤੁਹਾਡਾ ਬਣਦਾ ਹੈਗਾ। ਇੰਸ਼ੋਰੈਂਸ ਅੱਗੇ ਕੀ ਕਰਦੀ ਆ ਉਹਨਾਂ ਦੀ। ਜੀ ਬਿਲਕੁਲ। ਦੇਖੋ ਜਿੱਦਾਂ ਆਪਾਂ ਹੁਣੇ ਵੀ ਗੱਲ ਕਰ ਰਹੇ ਸੀਗੇ, ਜਦੋਂ ਤੁਸੀਂ ਇੰਸ਼ੋਰੈਂਸ ਕਰਦੇ ਆ ਉਹਦੇ ਵਿੱਚ ਉਹ ਲਿਖਿਆ ਆ ਸਾਰੀਆਂ ਚੀਜ਼ਾਂ ਵੀ ਜੇ ਤੁਸੀਂ ਇੱਦਾਂ ਕਰੋਗੇ ਇਹਦਾ ਡਿਡਕਟੇਬਲ ਇੰਨਾ ਆ। ਜੇ ਤੁਹਾਨੂੰ ਲੱਗਦਾ ਵੀ ਡਿਡਕਟੇਬਲ ਦੇ ਨਾਲੋਂ ਵੀ ਘੱਟ ਕੀਮਤ ਦੀਆਂ ਚੀਜ਼ਾਂ ਚੋਰੀ ਹੋਈਆਂ ਆ, ਫਿਰ ਤੁਸੀਂ ਕੌੜਾ ਘੁੱਟ ਭਰ ਸਕਦੇ ਆ। ਜੇ ਉਹਦੇ ਨਾਲੋਂ ਜ਼ਿਆਦਾ ਆ, ਤੁਹਾਨੂੰ ਲੱਗਦਾ ਵੀ ਹਾਂ ਬਹੁਤ ਜ਼ਿਆਦਾ ਨੁਕਸਾਨ ਆ, ਤੇ ਫਿਰ ਤੁਸੀਂ ਡਿਡਕਟੇਬਲ ਜਿਹੜਾ ਉਹ ਦੇ ਕੇ ਤੇ ਫਿਰ ਉਹ ਕਲੇਮ ਤੁਸੀਂ ਇੰਸ਼ੋਰੈਂਸ ਨੂੰ ਕਹਿ ਸਕਦੇ ਆ। ਤੇ ਉਹਦੇ ਲਈ ਤੁਹਾਨੂੰ ਉਸ ਦੇ ਪ੍ਰੂਫ ਦਿਖਾਉਣੇ ਪੈਣਗੇ ਵੀ ਹਾਂ ਆਹ ਚੀਜ਼ਾਂ ਮੇਰੀਆਂ ਜਿਹੜੀਆਂ ਇਸ ਦੇ ਵਿੱਚ ਪਈਆਂ ਸੀਗੀਆਂ ਤੇ ਇਹ ਜਿਹੜੀਆਂ ਬਾਅਦ 'ਚ ਚੋਰੀ ਹੋਈਆਂ ਹੈਗੀਆਂ। ਤੇ ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਮਨਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
ਮੇਰਾ ਇੱਕ ਕੁਐਸਚਨ ਸੀਗਾ ਜੀ, ਜਿੱਦਾਂ ਮੇਰੇ ਕੋਲ ਕਲਾਸ A ਲਾਇਸੈਂਸ ਹੈ ਜੀ, ਮੈਂ ਟਰੱਕ ਹੁਣ ਨਹੀਂ ਚਲਾਉਣਾ ਜੀ, ਤੇ ਕਾਰ ਤੇ ਮੈਨੂੰ ਮੈਡੀਕਲ ਕਾਰਡ ਰੱਖਣਾ ਜ਼ਰੂਰੀ ਹੈ ਜੀ ਨਾਲ? ਨਹੀਂ, ਬਿਲਕੁਲ ਨਹੀਂ ਜੀ। ਤੁਸੀਂ ਜਾ ਕੇ ਆਪਣਾ ਲਾਇਸੈਂਸ ਗਿਵ ਅਪ ਕਰ ਸਕਦੇ ਹੈਗੇ ਆ, ਉਹਨੂੰ ਤੁਸੀਂ ਆਪਣਾ ਕਾਰ ਦਾ ਰੈਗੂਲਰ ਕਲਾਸ C ਲਾਇਸੈਂਸ ਜਿਹੜਾ ਉਹ ਬਣਾ ਲਓ, ਕਿਉਂਕਿ ਤੁਹਾਡੀ ਇੰਸ਼ੋਰੈਂਸ ਦੇ ਉੱਤੇ ਫਰਕ ਪਏਗਾ ਜੀ। ਅਜੇ ਰੱਖਣਾ ਚਾਹੁੰਦੇ ਨੇ ਥੋੜਾ? ਹਾਂਜੀ ਜੀ ਹਾਂਜੀ, ਜਿੰਨਾ ਚਿਰ ਤੁਸੀਂ ਰੱਖਣਾ ਚਾਹੁੰਦੇ ਹੋ ਉਹਨਾਂ ਚਿਰ ਤੁਹਾਨੂੰ ਉਹਨੂੰ, ਜੇ ਤੁਸੀਂ ਫੁੱਲੀ ਉਹਨੂੰ ਵੈਲਿਡ ਰੱਖਣਾ ਚਾਹੁੰਦੇ ਆ, ਡੈਫੀਨਿਟਲੀ ਤੁਹਾਨੂੰ ਮੈਡੀਕਲ ਸਰਟੀਫਿਕੇਟ ਚਾਹੀਦਾ। ਤੇ ਪਰ ਕਾਰ ਚਲਾਉਣ ਲੱਗਿਆ ਇਹਨਾਂ ਨੂੰ ਚਾਹੀਦਾ ਆ? ਨਹੀਂ, ਕਾਰ ਚਲਾਉਣ ਲੱਗਿਆ ਮੈਡੀਕਲ ਸਰਟੀਫਿਕੇਟ ਨਹੀਂ ਚਾਹੀਦਾ, ਉਹ ਲਾਇਸੈਂਸ ਦੀ ਵੈਲਿਡਿਟੀ ਨੂੰ ਹੋਰ ਚਾਹੀਦਾ, ਪਰ ਇਹਨਾਂ ਨੂੰ ਉਹਦੇ ਕਾਰ ਦੇ ਚ ਰਿਕੁਆਇਰਮੈਂਟ ਨਹੀਂ ਹੈਗੀ ਕਿ ਉਹਨਾਂ ਨੂੰ ਮੈਡੀਕਲ ਸਰਟੀਫਿਕੇਟ ਚਾਹੀਦਾ। ਪਰ ਇਹ ਆ ਵੀ ਜੇ ਤਾਂ ਦੂਜਾ ਲਾਇਸੈਂਸ ਆ, ਜਿਹੜੀਆਂ ਉਸ ਦੀਆਂ ਸ਼ਰਤਾਂ ਉਹ ਤੁਹਾਨੂੰ ਫਿਰ ਵੀ ਪੂਰੀਆਂ ਜਿਹੜੀਆਂ ਉਹ ਸਾਰੀਆਂ ਕਰਨੀਆਂ ਪੈਣਗੀਆਂ ਵੀ ਜੇ ਉਹ ਤੁਸੀਂ ਉਸ ਨੂੰ ਵੈਲਿਡ ਰੱਖਣਾ ਆ। ਤੇ ਅਗਲੇ ਕਾਲਰ ਨੇ ਅਮਰਜੀਤ ਬੈਂਸ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਵਾਂ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਨੈਫਟਾ ਤੇ ਗੱਲ ਕਰਨੀ ਆ ਭਾਜੀ, ਉਹਨਾਂ ਨੇ ਆਰਗੇਨਾਈਜੇਸ਼ਨ ਬਹੁਤ ਵਧੀਆ ਸੈਟਅਪ ਕੀਤਾ, ਫਾਊਂਡੇਸ਼ਨ ਵੀ ਬਹੁਤ ਵਧੀਆ ਆਪਣਾ ਬਣਿਆ, ਪਰ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਇਹਨੂੰ ਵਧਾਉਣ ਨੂੰ, ਅੱਗੇ ਲਿਆਉਣ ਨੂੰ। ਆਈ ਥਿੰਕ ਮੇਰੀ ਓਪੀਨੀਅਨ ਹੈਗੀ ਆ ਵੀ ਆਪਾਂ ਨੂੰ ਚੈਪਟਰ ਗਰੁੱਪ ਸੈਟਅਪ ਕਰਨੇ ਚਾਹੀਦੇ ਆ, ਜਾਂ ਨੌਰਦਰਨ ਕੈਲੀਫੋਰਨੀਆ, ਸੈਂਟਰਲ ਕੈਲੀਫੋਰਨੀਆ, ਬੇ ਏਰੀਆ, ਜਾਂ ਆਪਣਾ ਸਾਊਥ ਕੈਲੀਫੋਰਨੀਆ। ਆਈ ਥਿੰਕ ਮੈਂ ਮੈਂਬਰ ਸਾਡੇ ਚੈਪਟਰ ਹੈ ਨਹੀਂ ਭਾਈ ਜੀ ਨੌਰਦਰਨ ਕੈਲੀਫੋਰਨੀਆ, ਕੌਣ ਹੈਡ ਕਰਦਾ ਉਸ ਨੂੰ? ਚੈਪਟਰ ਹੈਗਾ ਜੀ, ਸਾਰਾ ਕੁਝ ਹੈਗਾ ਆ। ਜਿਹੜੀਆਂ ਮੀਟਿੰਗਸ ਆ, ਕਿਉਂਕਿ ਅਸੀਂ ਮੀਟਿੰਗਸ ਜਿਹੜੀਆਂ ਆ ਆਪਣੀਆਂ ਕੋਵਿਡ ਕਰਕੇ 19 ਤੋਂ ਬਾਅਦ ਦੇ ਵਿੱਚ ਮੀਟਿੰਗਸ ਨਹੀਂ ਹੋਈਆਂ, ਪਰ ਚੈਪਟਰਸ ਹੈਗੇ ਆ, ਸਾਰਾ ਕੁਝ ਹੈਗਾ ਜੀ। ਜੀ, ਤੇ ਜੇ ਇਹਨਾਂ ਨੂੰ ਜਾਣਕਾਰੀ ਚਾਹੀਦੀ ਹੈ ਤੇ ਤੁਸੀਂ ਬਾਅਦ ਦੇ ਵਿੱਚ ਰਮਨ ਹੁਣਾਂ ਦੇ ਨਾਲ ਤੁਸੀਂ ਜਿਹੜਾ ਜੀ ਕੰਟੈਕਟ ਕਰ ਸਕਦੇ ਹੈਗੇ ਆ। ਸੋ ਸਾਰੀਆਂ ਐਸੋਸੀਏਸ਼ਨਾਂ ਨੂੰ ਜਿਹੜਾ ਉੱਥਾਂ ਥਾਵਾਂ ਦੇ ਉੱਤੇ ਵੰਡ ਕੇ ਜਿਹੜਾ ਉਹ ਚਲਾਉਣਾ ਪੈਂਦਾ ਹੈ, ਕਰਨਾ ਪੈਂਦਾ ਆ, ਤਾਂ ਜੋ ਜਿਹੜੇ ਜਿੱਥੇ ਦੀਆਂ ਜਿਹੜੀਆਂ ਯੂਨੀਵਰਸਿਟੀ ਵਾਲੀਆਂ ਪ੍ਰੋਬਲਮ ਮੇ ਵੀ ਉਹ ਸੇਮ ਨਾ ਹੋਣ ਫਰੈਜ਼ਨੋ ਵਾਲਿਆਂ ਵਾਲੀਆਂ। ਸੋ ਡੈਫੀਨੇਟਲੀ ਇਹ ਚੀਜ਼ਾਂ ਜਿਹੜੀਆਂ ਉਹ ਦੇਖਣੀਆਂ ਹੀ ਬਿਲਕੁਲ ਰਾਜਕਰਨ। ਅਸੀਂ ਜਦੋਂ ਇਹਦੀ 19 ਦੇ ਵਿੱਚ 18 ਦੇ ਵਿੱਚ 19 ਦੇ ਵਿੱਚ ਅਸੀਂ ਪੂਰੇ ਚੈਪਟਰਸ ਐਸਟੈਬਲਿਸ਼ ਕੀਤੇ ਸੀ, ਹਰ ਚੈਪਟਰ ਦੇ ਵਿੱਚ ਜਾ ਕੇ ਮੀਟਿੰਗਸ ਕੀਤੀਆਂ ਸੀਗੀਆਂ, ਪਰ ਉੱਥੇ ਜਿਹੜੀ ਤੁਹਾਡੀ ਇਨਰੋਲਮੈਂਟ ਹੈਗੀ ਆ, ਤੁਹਾਡੀ ਉੱਥੇ ਆਉਣਾ ਹੈਗਾ ਉਹ ਬਹੁਤ ਥੋੜ੍ਹਾ ਹੈਗਾ। ਮੀਟਿੰਗਸ ਸਟੇਟ ਵਾਈਡ ਜਾ ਕੇ ਕੀਤੀਆਂ ਸਾਰੀਆਂ, ਯੂਨੀਵਰਸਿਟੀ ਤੋਂ ਲੈ ਕੇ ਸੈਕਰਮੈਂਟ ਤੋਂ ਲੈ ਕੇ ਤੇ ਬੇਕਰਸਵਿਲ ਤੱਕ, ਬਟ ਜਿਹੜੀ ਆਪਣੀ ਅਟੈਂਡੈਂਸ ਸੀਗੀ ਉਹ ਬਹੁਤ ਜ਼ਿਆਦਾ ਥੋੜ੍ਹੀ ਸੀਗੀ। ਸੋ ਇਸ ਕਰਕੇ ਸਾਨੂੰ ਹੁਣ ਐਨੀਵੇ 20 ਦੇ ਵਿੱਚ ਸਾਰਾ ਕੁਝ ਵਰਚੁਅਲੀ ਚਲਾ ਗਿਆ। ਸੋ ਬਟ ਡੈਫੀਨੇਟਲੀ ਸਾਰਾ ਕੁਝ ਸੈਟਅਪ ਹੈਗਾ। ਚਲੋ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਹੁਣ 15 ਜੂਨ ਤੋਂ ਬਾਅਦ 'ਚ ਕਹਿੰਦੇ ਆ ਵੀ ਓਪਨ ਕਰ ਦੇਣਾ ਹੈ ਸਾਰਾ ਕੁਛ, ਤੇ ਹੌਲੀ ਹੌਲੀ ਜਿਹੜਾ ਇਹ ਚੀਜ਼ਾਂ ਜਿਹੜੀਆਂ ਹੋਣਗੀਆਂ, ਪਰ ਇਹ ਆ ਵੀ ਹੁਣ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਚੀਜ਼ ਇਹ ਸਾਰੀਆਂ ਚੀਜ਼ਾਂ 'ਚ ਮੀਟਿੰਗਸ ਦੇ ਵਿੱਚ ਇਹ ਹੋ ਜਾਣੀ ਆ ਵੀ ਜਿਹਨੇ ਪਰਸਨਲੀ ਆਉਣਾ ਪਰਸਨਲੀ ਆਵੇ, ਬਾਕੀ ਜ਼ੂਮ 'ਤੇ ਜਿਹਨੇ ਜੁੜਨਾ ਆ ਨਾਲ ਦੋਨੋਂ ਪਾਸਿਓਂ ਜਿਹੜਾ ਉਹ ਜੋੜ ਕੇ ਕੰਮ ਜਿਹੜਾ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਚੱਲਦੇ ਰਿਹਾ ਕਰਨਾ ਆ। ਅਗਲੀ ਜਿਹੜੀ ਆਪਾਂ ਰਮਨ ਜੀ ਇਸੇ ਦੇ ਵਿੱਚੋਂ ਹੀ ਜਿਹੜੀ ਇਹ ਗੱਲ ਕਰਦੇ ਜਾਈਏ, ਜਿਹੜਾ ਟੈਸਟਿੰਗ ਮੈਂਡੇਟਰੀ ਟੈਸਟਿੰਗ ਜਿਹੜੀ ਸਲੀਪ ਐਪਨੀਆ ਆ ਉਸ ਦੇ ਲਈ, ਜਿੱਦਾਂ ਹੋਰ ਬਹੁਤ ਸਾਰੀਆਂ ਘਾਤਕ ਜਿਹੜੀਆਂ ਬਿਮਾਰੀਆਂ ਹੁੰਦੀਆਂ ਆ ਉਹ ਚੀਜ਼ਾਂ ਦੀ ਜਾਂ ਦਵਾਈ ਜਿਹੜੀ ਹੁੰਦੀ ਆ ਉਸ ਨੂੰ ਮੈਡੀਕੇਸ਼ਨ ਨੂੰ ਲੈ ਕੇ ਚਲਾਉਣਾ ਜਿਹੜਾ ਆ ਉਹ ਮਾੜਾ ਮੰਨਿਆ ਜਾਂਦਾ ਹੈ ਜਾਂ DUI ਮੰਨਿਆ ਜਾਂਦਾ ਆ। ਇਹ ਵੀ ਇੱਕ ਕਾਫੀ ਵੱਡੀ ਜਿਹੜੀ ਪ੍ਰੋਬਲਮ ਖਾਸ ਕਰਕੇ ਇਸ ਇੰਡਸਟਰੀ ਦੇ ਵਿੱਚ ਹੈਗੀ ਹੈ ਸਲੀਪ ਐਪਨੀਆ ਦੀ। ਬਿਲਕੁਲ ਰਾਜਕਰਨ, ਇਹ ਬਹੁਤ ਵੱਡਾ ਇਸ਼ੂ ਹੈਗਾ ਆ, ਕਿਉਂਕਿ ਡਰਾਈਵਰ ਕਮਿਊਨਿਟੀ ਜਿਹੜੀ ਹੈਗੀ ਆ ਉਹਦੇ ਵਿੱਚ ਜਿਹੜਾ ਵੇਟ ਦੀ ਪ੍ਰੋਬਲਮ ਹੈਗੀ ਆ, ਜਿਹੜੀ ਹੈਲਥ ਇਸ਼ੂਜ਼ ਹੈਗੇ ਆ ਬਹੁਤ ਜ਼ਿਆਦਾ ਵੱਡੇ ਹੈਗੇ ਆ। ਉਹਨਾਂ ਨੂੰ ਧਿਆਨ 'ਚ ਰੱਖਦੇ ਹੋਏ ਜਿਹੜੀ ਇਹ ਇੱਕ ਪ੍ਰੋਬਲਮ ਹੈਗੀ ਆ, ਔਰ ਬਹੁਤ ਵਾਰੀ ਮੈਂ ਇਹ ਪ੍ਰੋਬਲਮ ਦੇਖੀ ਹੈਗੀ ਆ, ਔਰ ਆਪਾਂ ਵੀ ਖਾਸ ਕਰਕੇ ਆਪਣੇ ਬੜੇ ਘਰ ਦੇ ਵਿੱਚ ਨਜ਼ਰ ਮਾਰ ਕੇ ਦੇਖੋ ਕਿ ਆਪਣੇ ਘਰ ਦੇ ਵਿੱਚ ਕੋਈ ਨਾ ਕੋਈ ਬੰਦਾ ਐਸਾ ਹੁੰਦਾ ਜਿਹੜਾ ਥੋੜ੍ਹਾ ਬਹੁਤ ਵੇਟ ਘੱਟ ਵੱਧ ਹੈਗਾ ਆ, ਤੇ ਕਈ ਵਾਰੀ ਸੋਫੇ 'ਤੇ ਬੈਠਾ ਬੈਠਾ ਤੁਸੀਂ ਗੱਲ ਕਰ ਰਹੇ ਹੋ, ਤੁਹਾਡੇ ਮਿਡਲ 'ਚ ਸੋਫੇ 'ਤੇ ਬੈਠਾ ਬੈਠਾ ਗੱਲ ਕਰਦਾ ਸੌਂ ਜਾਂਦਾ ਹੈ, ਉਹਨੂੰ ਨੀਂਦ ਆ ਜਾਂਦੀ ਹੈ। ਇਹ ਇੱਕ ਬੜੀ ਵੱਡੀ ਇਸ਼ੂ ਹੈਗੀ ਆ ਕਿ ਜੇ ਇੱਦਾਂ ਦਾ ਕੰਮ ਹੈਗਾ ਆ ਤੇ ਕੋਈ, ਕਿਉਂਕਿ ਜਿਹੜੇ ਡਰਾਈਵਰ ਆ, ਜਿਹੜਾ ਟਰੱਕ 'ਚ ਡਰਾਈਵਰ ਬੈਠਾ ਉਹ ਬਹੁਤ ਆਈਡਲ ਹੋ ਗਿਆ। ਪਹਿਲਾਂ ਗੇਅਰ ਸਿਸਟਮ ਹੁੰਦਾ ਸੀ, ਗੇਅਰ ਬਦਲਣੇ ਕੁਛ ਕਰਨਾ ਐਕਟੀਵਿਟੀ ਹੁੰਦੀ ਸੀ ਤੇ ਬੰਦਾ ਐਕਟਿਵ ਰਹਿੰਦਾ ਸੀ। ਹੁਣ ਆਟੋਮੈਟਿਕ ਟਰੱਕਸ ਹੈਗੇ ਆ, ਲਿਟਰਲੀ ਦੇਖਿਆ ਗਿਆ ਕਿ ਲੋਕੀ ਚੌਂਕੜੀ ਮਾਰ ਕੇ ਸੀਟ ਦੇ ਉੱਤੇ ਬੈਠ ਜਾਂਦੇ ਆ, ਤੇ ਹੁਣ ਤੁਹਾਡਾ ਉੱਥੇ ਫਿਰ ਐਕਟੀਵਿਟੀ, ਜਿੰਨੀ ਬੋਡੀ ਦੀ ਐਕਟੀਵਿਟੀ ਘੱਟ ਗਈ ਤੁਹਾਨੂੰ ਨੀਂਦ ਆਉਣ ਦਾ ਜਿਹੜਾ ਆ ਚਾਂਸ ਵੱਧ ਜਾਂਦਾ ਉਨਾ ਹੀ। ਸੋ ਇਸ ਕਰਕੇ ਜਿਹੜਾ ਸਲੀਪ ਐਪਨੀਆ ਹੈਗਾ, ਜੇ ਕਿਸੇ ਨੂੰ ਸਲੀਪ ਐਪਨੀਆ ਦਾ ਮਤਲਬ ਇਹ ਹੈਗਾ ਕਿ ਤੁਹਾਨੂੰ ਜਿਹੜਾ ਸਾਹ ਜਿਹੜਾ ਆ ਉਹ ਕਿਤੇ ਕਿਤੇ ਤੁਹਾਡਾ ਰੁਕ ਜਾਂਦਾ ਆ, ਕਿਤੇ ਕਿਤੇ ਤੁਹਾਨੂੰ ਸਾਹ ਨਹੀਂ ਆਉਂਦਾ, ਜਿਹੜੀ ਆ ਮਾਈਂਡ ਨੂੰ, ਦਿਮਾਗ ਨੂੰ ਆਕਸੀਜਨ ਨਹੀਂ ਮਿਲਦੀ। ਸੋ ਉਹਦੇ ਕਰਕੇ ਤੁਹਾਨੂੰ ਜਿਹੜੀ ਨੀਂਦ ਆਉਂਦੀ ਆ ਤੁਹਾਨੂੰ, ਜਾਂ
ਕੁਛ ਇੱਦਾਂ ਦਾ ਜਿਹੜਾ ਸਿਸਟਮ ਹੈਗਾ ਉਹਦੇ ਕਰਕੇ ਇਹ ਕਾਫੀ ਵੱਡੀ ਪ੍ਰੋਬਲਮ ਹੈਗੀ ਆ, ਜਿਹੜੀ ਕਿ ਟਰੱਕਿੰਗ ਦੇ ਵਿੱਚ ਬਹੁਤ ਹੈਗੀ ਆ। ਔਰ ਜਦੋਂ ਤੁਸੀਂ ਰਾਤ ਨੂੰ ਸੌਂਦੇ ਆ, ਤੁਹਾਨੂੰ ਜੇ ਸਲੀਪ ਐਪਨੀਆ ਹੈਗਾ ਤਾਂ ਤੁਹਾਨੂੰ ਫੁੱਲੀ ਨੀਂਦ ਨਹੀਂ ਆਉਂਦੀ, ਮਾਈਂਡ ਤੁਹਾਡਾ ਫੁੱਲੀ ਸੌਂਦਾ ਨਹੀਂ ਹੈਗਾ। ਸੋ ਤੁਸੀਂ ਟਾਇਰਡ ਰਹਿੰਦੇ ਹੈਗੇ, ਸਵੇਰੇ ਉੱਠਦੇ ਆ ਤੁਸੀਂ ਪ੍ਰੀਟੀ ਟਾਇਰਡ ਉੱਠਦੇ ਹੈਗੇ ਆ, ਔਰ ਜਿਹੜੀ ਉਹ ਟਾਇਰਡਨੈਸ ਹੈਗੀ ਆ ਉਹ ਤੁਹਾਡੀ ਬੋਡੀ ਦੇ ਸਾਰਾ ਦਿਨ ਅਸਰ ਕਰਦੀ ਆ। ਤੁਸੀਂ ਮਤਲਬ ਕਿ ਉਹਦੇ ਕਰਕੇ ਤੁਹਾਨੂੰ ਨੀਂਦ ਬਾਰ-ਬਾਰ ਤੁਹਾਨੂੰ ਬੈਠਿਆਂ ਨੂੰ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ। ਸੋ ਉਹ ਜਿਹੜੀ ਚੀਜ਼ ਆ ਉਹ ਸਲੀਪ ਐਪਨੀਆ ਦੇ ਅੰਡਰ ਆਉਂਦੀ ਹੈ। ਸੋ ਇਸ ਕਰਕੇ ਉਹਨੂੰ ਕਾਫੀ ਜਿਹੜਾ ਜ਼ੋਰ ਦਿੱਤਾ ਜਾ ਰਿਹਾ ਵੀ ਉਹਨੂੰ ਜਿਹੜੀ ਆ ਟੈਸਟਿੰਗ ਜਿਹੜੀ ਉਹਦੀ ਮੈਂਡੇਟਰੀ ਕੀਤੀ ਜਾਵੇ ਜੀ। ਸੋ ਬਾਕੀ ਜਿੱਦਾਂ ਡਰੱਗ ਟੈਸਟ ਕੀਤਾ ਜਾਂਦਾ ਆ, ਰੈਂਡਮਲੀ ਵੀ ਹੁੰਦਾ ਹੈ ਜਾਂ ਉੱਦਾਂ ਵੀ ਹੁੰਦਾ ਹੈ, ਤੁਹਾਨੂੰ ਸਾਰੇ ਚੀਜ਼ ਮੇਨਟੇਨ ਕਰਨ ਦੇ ਲਈ। ਸੋ ਇਹ ਇੱਕ ਇਹਨਾਂ ਨੇ ਇਸ ਦੇ ਵਿੱਚ ਜਿਹੜੀ ਉਹ ਮਦਦ ਰੱਖੀ ਆ। ਸੋ ਪਰਸਨਲ ਕਨਵੀਨੀਅੰਸ ਦਾ ਮਸਲਾ ਜਿੱਤੇ ਤੁਸੀਂ ਵੀ ਜ਼ਿਕਰ ਕੀਤਾ ਸੀਗਾ ਵੀ ਲੋਕ ਕਾਫੀ ਜ਼ਿਆਦਾ ਮਿਸਯੂਜ਼ ਕਰਦੇ ਆ। ਤੁਹਾਨੂੰ ਕੀ ਲੱਗਦਾ ਹੈ ਵੀ ਜੇ ਇਹ ਆ ਜਾਂਦਾ ਆ, ਸੋ ਇਹ ਕਿੱਦਾਂ ਕੈਪ ਲਾਉਣਗੇ, ਕਿੱਦਾਂ? ਹੁਣ ਵੀ ਤਾਂ ਇੱਕ ਹਿਸਾਬ ਦੇ ਨਾਲ ਕੈਪ ਤਾਂ ਇਹਨਾਂ ਨੇ ਲਾਇਆ ਹੀ ਆ, ਪਰ ਲੋਕੀ ਨਹੀਂ ਮੰਨਦੇ। ਨਹੀਂ ਰਾਜਕਰਨ, ਹੁਣ ਇਸ ਵੇਲੇ ਐਕਚੁਅਲੀ ਕੈਪ ਨਹੀਂ ਹੈਗਾ, ਇਸ ਕਰਕੇ ਇਹਨੂੰ ਜਿਹੜਾ ਆ ਮਿਸਯੂਜ਼ ਕੀਤਾ ਜਾ ਰਿਹਾ। ਔਰ ਜਦੋਂ ਪਰਸਨਲ ਕਨਵੀਨੀਅੰਸ ਦੀ ਗੱਲ ਹੋਈ ਸੀ, ਉਦੋਂ ਕੈਪ ਲਾਉਣ ਦੀ ਗੱਲ ਕੀਤੀ ਵੀ ਗਈ ਸੀਗੀ ਕਿ ਕੈਪ ਲਾਉਣਾ ਚਾਹੀਦਾ। ਇੱਥੇ ਕੈਪ ਤੋਂ ਬਿਨਾਂ ਜਿਹੜਾ ਇਹਨੂੰ ਮਿਸਯੂਜ਼ ਬਹੁਤ ਕੀਤਾ ਜਾ ਸਕਦਾ, ਕੀਤਾ ਜਾ ਰਿਹਾ। ਸੋ ਇਹ ਜਿਹੜੀ ਚੀਜ਼ ਆ ਇਹ ਡੈਫੀਨੇਟਲੀ ਇਸ ਵੇਲੇ ਹੈਗੀ ਆ, ਔਨ ਦਾ ਸਕੇਲ ਹੈਗੀ ਆ ਕਿ ਜਦੋਂ ਤੁਸੀਂ ਇਹ ਜਿਹੜਾ ਆਪਣਾ ਹੈਗਾ ਪਰਸਨਲ ਕਨਵੀਨੀਅੰਸ ਆ, ਇਹਨੂੰ ਇੱਕੋ ਗੱਲ ਕੀਤੀ ਗਈ ਹੈ ਕਿ ਜੇ ਪਰਸਨਲ ਕਨਵੀਨੀਅੰਸ ਤੁਸੀਂ ਕਿਤੇ ਵੀ ਟਰੱਕ ਨੂੰ ਐਜ਼ ਅ ਪਰਸਨਲ ਕਨਵੀਨੀਅੰਸ ਦੇ ਤੌਰ 'ਤੇ ਯੂਜ਼ ਕਰਦੇ ਆ, ਜੇ ਤੁਸੀਂ ਕਮਰਸ਼ਲੀ ਆਪਣੀ ਕੰਪਨੀ ਨੂੰ ਬੈਨੀਫਿਟ ਕਰ ਰਹੇ ਆ, ਠੀਕ ਹੈ ਨਾ, ਕਮਰਸ਼ਲੀ ਤੁਸੀਂ ਆਪਣੀ ਕੰਪਨੀ ਦੇ ਲਈ ਬੈਨੀਫਿਟ ਹੈਗੇ ਕਿ ਤੁਸੀਂ ਡਿਲੀਵਰੀ ਦੇ ਲਾਗੇ ਜਾ ਰਹੇ ਆ ਜਾਂ ਤੁਸੀਂ ਪਿਕਅਪ ਦੇ ਲਾਗੇ ਜਾ ਰਹੇ ਆ, ਤੇ ਉਹ ਪਰਸਨਲ ਕਨਵੀਨੀਅੰਸ ਨਹੀਂ ਗਿਣੀ ਜਾਊਗੀ, ਉਹ ਪਰਸਨਲ ਕਨਵੀਨੀਅੰਸ ਨਹੀਂ ਹੋ ਸਕਦੀ। ਪਰ ਅਗੇਨ ਕੋਈ ਨਹੀਂ ਮੰਨ ਰਿਹਾ ਇਸ ਵੇਲੇ, ਕੋਈ ਨਹੀਂ ਸਮਝ ਰਿਹਾ, ਐਵਰੀਬਡੀ ਇਜ਼ ਯੂਜ਼ਿੰਗ। ਐਂਡ ਜਿੰਨਾ ਅਸੀਂ ਦੇਖਦੇ ਹਾਂ, ਜਿੰਨਾ ਅਸੀਂ ਸਾਰਾ ਪਤਾ ਲੱਗਦਾ ਚਾਰ ਚੁਫੇਰੇ, ਹਰ ਜਿਹੜਾ ਕੰਪਨੀ ਹੈਗੀ ਆ, ਹਰ ਬੰਦਾ ਜਿਹੜਾ ਹੈਗਾ ਉਹ ਇਹਨੂੰ ਯੂਜ਼ ਕਰ ਰਿਹਾ ਪੂਰੀ ਬੁਰੀ ਤਰ੍ਹਾਂ। ਸੋ ਇਸ ਕਰਕੇ ਜਿਹੜਾ ਇਹਦਾ ਹੋਣਾ ਜ਼ਰੂਰੀ ਹੈਗਾ, ਕਿਉਂਕਿ ਇਹਨੂੰ ਜਿਹੜਾ ਕੰਟਰੋਲ ਕਰਨਾ ਜਿਹੜਾ ਆ ਉਹ ਬਹੁਤ ਜ਼ਰੂਰੀ ਹੈ ਜੀ। ਅਤੇ ਅਗਲੀ ਜਿਹੜੀ ਗੱਲ ਸੀ ਕਿ ਪਬਲਿਕ ਦੇ ਲਈ ਜਿਹੜੇ ਡਰਾਈਵਰ ਦੇ ਸੇਫਟੀ ਸਕੋਰਸ ਆ, ਇਹ ਅਵੇਲੇਬਲ ਕਰਨ ਦੇ ਪਿੱਛੇ ਮਕਸਦ ਇਹਨਾਂ ਦਾ ਕੀ ਆ? ਵੀ ਆਪਾਂ ਜਿਹੜਾ ਵੀ ਲਾਗੋਂ ਲੰਘ ਰਿਹਾ ਉਹ ਡਰਾਈਵਰ ਦਾ ਜਿਹੜਾ ਸਕੋਰ ਪਤਾ ਕਰੀਏ ਵੀ ਫਿਰ ਰੋਡ 'ਤੇ ਚੜੀਏ, ਜਾਂ ਕੀ ਇਸ ਦੇ ਪਿੱਛੇ ਮਕਸਦ ਕੀ ਹੈ ਇਹਨਾਂ ਦਾ? ਦੇਖੋ, ਜਿਹੜਾ ਡਰਾਈਵਰ ਸੇਫਟੀ ਸਕੋਰਸ ਹੈਗਾ, ਇਹਦਾ ਪਬਲਿਕ ਨੂੰ ਓਪਨ ਕਰਨ ਦਾ ਕੋਈ ਮਤਲਬ ਕਿ ਇਹ ਨਹੀਂ ਹੈਗੀ, ਤੁੱਕ ਨਹੀਂ ਬਣਦੀ ਹੈਗੀ ਕਿ ਕਿਉਂ ਹੈਗਾ। ਕਿਉਂਕਿ ਜਦੋਂ ਤੁਸੀਂ ਡਰਾਈਵਰ ਦੀ ਜਿਹੜੀ ਆ ਆਪਣੀ DMV ਰਿਪੋਰਟ ਲੈਣੇ ਹੈਗੇ ਆ, ਜਿਹੜੀ ਕਿ ਪਬਲਿਕਲੀ ਅਵੇਲੇਬਲ ਨਹੀਂ ਹੈਗੀ, ਤੁਹਾਨੂੰ ਮਤਲਬ ਕਿ ਉੱਥੇ ਰਿਕੁਐਸਟ ਕਰਕੇ ਲੈਣੀ ਪੈਂਦੀ ਹੈਗੀ ਜਾਂ ਤੁਹਾਨੂੰ ਪਰਪਸ ਤੁਹਾਨੂੰ ਦੱਸਣਾ ਪੈਂਦਾ। ਸੋ ਮੇਰੇ ਖਿਆਲ ਦੇ ਵਿੱਚ ਉਹ ਚੀਜ਼ ਜਿਹੜੀ ਆਲਰੇਡੀ ਜਿਹੜੀ ਟਰੱਕਿੰਗ ਕੰਪਨੀ ਲਈ ਜਿਹੜਾ DMV ਦੇ ਨਾਲ ਜਿਹੜਾ ਉਹਨਾਂ ਦਾ ਪੁੱਲ ਨੋਟਿਸ ਹੈਗਾ, ਉਹਦੇ ਵਿੱਚ ਉਹ ਆਲਰੇਡੀ ਅਵੇਲੇਬਲ ਹੈਗੀ। ਆਈ ਡੋਂਟ ਨੋ ਇਹਦਾ ਕੀ ਮਕਸਦ ਹੈਗਾ ਕਿ ਕਿਉਂ ਇਹਦੇ ਵਿੱਚ ਇਹ ਕੀਤੀ ਗਈ ਕਿ ਪਬਲਿਕਲੀ ਉਹ ਜਿਹੜੀਆਂ ਚੀਜ਼ਾਂ ਆ ਉਹ ਅਵੇਲੇਬਲ ਕੀਤੀਆਂ ਜਾਣ, ਜਿਹੜੀਆਂ ਕਿ ਐਕਚੁਅਲੀ ਇਸ ਵੇਲੇ ਮਤਲਬ ਕਿ ਨਾਰਮਲ ਕੰਪਨੀਜ਼ ਨੂੰ ਅਵੇਲੇਬਲ ਹੈਗੀਆਂ। ਡਜ਼ ਨਾਟ ਨੋ ਕਿ ਇਹਦਾ ਕੀ ਮਕਸਦ ਹੈਗਾ। ਜਦੋਂ ਥੋੜ੍ਹਾ ਜਿਹਾ ਬਿੱਲ ਖੁੱਲੂਗਾ, ਹੋਰ ਥੋੜ੍ਹਾ ਜਿਹਾ ਇਹਨੂੰ ਓਪਨ ਹੋਊਗਾ, ਅਤੇ ਇਹਦੀ ਜਿਹੜੀ ਬੈਕਗਰਾਊਂਡ ਹੈ, ਇੱਕ ਵਾਰੀ ਬੈਕਗਰਾਊਂਡ ਰਿਸਰਚ ਜਿਹੜੀ ਹੋਊਗੀ, ਅਤੇ ਫਿਰ ਇਹਦਾ ਮੈਂ ਖੁੱਲ੍ਹ ਕੇ ਦੱਸ ਸਕਦਾ ਕਿ ਇਹਦਾ ਕੀ ਰੀਜ਼ਨ ਹੈਗਾ ਇਹਨੂੰ ਓਪਨ ਕਰਨ ਦਾ। ਪਰ ਇਸ ਵੇਲੇ ਜੇ ਕਹਾਂ ਤਾਂ ਮੈਨੂੰ ਕੋਈ ਇਹਦਾ ਵੈਲਿਡ ਰੀਜ਼ਨ ਨਹੀਂ ਦਿਖ ਰਿਹਾ ਹੈਗਾ। ਜੀ 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 ਬਿਲਕੁਲ। ਅਤੇ ਹੁਣ ਜਿਹੜਾ ਜੀ ਸਮਾਂ ਵੀ ਆਪਣੇ ਇਹਦੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਆ। ਅਤੇ ਸਰੋਤਿਓ, ਕਾਲ ਜਿਹੜੀਆਂ ਆ ਕਿਰਪਾ ਕਰਕੇ ਜਦੋਂ ਪ੍ਰੋਗਰਾਮ ਚੱਲ ਰਿਹਾ ਹੁੰਦਾ ਉਸ ਦੇ ਦੌਰਾਨ ਜਿਹੜੀਆਂ ਕਰ ਲਿਓ, ਬਿਲਕੁਲ ਤੁਸੀਂ ਅਖੀਰਲੇ ਮੂਵਮੈਂਟ ਦੇ ਉੱਤੇ ਜਦੋਂ ਕਰਦੇ ਆ ਫਿਰ ਸਮਾਂ ਸਮਾਪਤ ਹੋ ਜਾਂਦਾ ਆ। ਅਤੇ ਹੁਣ ਜਿਹੜਾ ਜੀ ਇਜਾਜ਼ਤ ਲੈਂਦੇ ਮਿਲਾਂਗੇ ਜੀ ਆਪਾਂ ਅਗਲੀ ਵਾਰ ਫਿਰ, ਅਤੇ ਟਰੱਕਿੰਗ ਦੇ ਨਾਲ ਸੰਬੰਧਿਤ ਹੋਰ ਜਿਹੜੀਆਂ ਜਾਣਕਾਰੀਆਂ ਆ, ਕੀ ਨਵੇਂ ਕਾਨੂੰਨ, ਕੀ ਜਿਹੜੀਆਂ ਚੇਂਜਿਸ ਆ, ਜਾਂ ਕੀ ਕੁਛ ਇਸ ਟਾਈਮ ਸਥਿਤੀ ਜਿਹੜੀ ਇੰਡਸਟਰੀ ਦੀ ਚੱਲ ਰਹੀ ਆ, ਉਸ ਦੇ ਬਾਰੇ ਜਿਹੜੀ ਆ ਆਪਾਂ ਗੱਲਬਾਤ ਕਰਾਂਗੇ। ਅਤੇ ਰਮਨ ਜੀ, ਬਹੁਤ ਬਹੁਤ ਸ਼ੁਕਰੀਆ, ਬੜਾ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਅਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਆ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ, ਸਤਿਕਾਰ, ਸਹਿਣਗੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।